ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 4082722500। ਇਹ ਪਿਛਲੇ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 4082722500 ਤੇ ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਬਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਸਰਬਜੀਤ ਸਿੰਘ ਸ਼ੋਕ ਟਰਲਕ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082722500। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 24 ਅਪ੍ਰੈਲ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਆਪਾਂ ਉਮੀਦਵਾਰਾਂ ਦੇ ਬਦਲਾਅ ਤੋਂ। ਜਦੋਂ ਕੋਈ ਉਮੀਦਵਾਰ ਐਲਾਨ ਦਿੱਤਾ ਜਾਂਦਾ ਤਾਂ ਉਹਦੇ ਸਮਰਥਕ, ਉਹਦੇ ਆਲੇ ਦੁਆਲੇ ਦੇ ਲੋਕ, ਪਾਰਟੀ ਦਾ ਕਾਡਰ ਸਾਰਾ ਤਾਂ ਨਹੀਂ ਤੁਰਦਾ। ਅੱਜ ਕੱਲ੍ਹ ਆਪਾਂ ਦੇਖਦੇ ਹਾਂ ਸੰਗਰੂਰ ਦੇ ਵਿੱਚ ਸਾਰਾ ਨਹੀਂ ਤੁਰਿਆ। ਉਹ ਕਹਿੰਦੇ ਜੀ ਅਸੀਂ ਵੋਟ ਤਾਂ ਪਾ ਦਿਆਂਗੇ ਪਰ ਨਾਲ ਨਹੀਂ ਤੁਰਦੇ, ਢੀਂਡਸਾ ਗਰੁੱਪ ਕਹਿੰਦਾ। ਇਵੇਂ ਪਟਿਆਲੇ ਦੇ ਜਿਹੜੇ ਰੁੱਸੇ ਕਾਂਗਰਸੀ ਉਹ ਕਹਿੰਦੇ ਵੋਟ ਤਾਂ ਪਾ ਦਿਆਂਗੇ ਪਰ ਨਾਲ ਨਹੀਂ ਤੁਰਦੇ। ਪਰ ਸਾਰੇ ਕਿੱਥੇ ਤੁਰਦੇ ਨਾਲ। ਪਰ ਇੱਕ ਹੋਰ ਵੀ ਕਈ ਵਾਰੀ ਹਾਲਾਤ ਬਣ ਜਾਂਦੇ ਨੇ ਉਮੀਦਵਾਰ ਬਦਲਣ ਦੇ। ਕੀ ਆਪ ਖਡੂਰ ਸਾਹਿਬ ਤੋਂ ਤੇ ਕਾਂਗਰਸ ਬਠਿੰਡਾ ਤੋਂ ਉਮੀਦਵਾਰ ਬਦਲਣ ਜਾ ਰਹੀ ਹੈ ਜੀ? ਬਿਲਕੁਲ ਪ੍ਰਵੀਨ ਜੀ, ਕੱਲ ਦੀਆਂ ਕਾਫੀ ਹਲਚਲਾਂ ਦੁਪਹਿਰ ਬਾਅਦ ਦੀਆਂ ਛਿੜੀਆਂ ਹੋਈਆਂ ਨੇ ਭਾਰਤ ਦੇ ਵਿੱਚ। ਜੇਕਰ ਮੈਂ ਗੱਲ ਕਰਾਂ ਤਾਂ ਮੰਗਲਵਾਰ ਬਾਅਦ ਦੁਪਹਿਰ ਤੋਂ ਬਾਅਦ ਪੰਜਾਬ ਦੇ ਰਾਜਨੀਤਿਕ ਸਫਾ ਦੇ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਸਾਹਮਣੇ ਆਉਂਦੀਆਂ ਨੇ। ਖਾਸ ਕਰਕੇ ਪਹਿਲੀ ਚਰਚਾ ਜਿਹੜੀ ਖਡੂਰ ਸਾਹਿਬ ਦੇ ਹਲਕੇ ਨੂੰ ਲੈ ਕੇ ਆਉਂਦੀ ਹੈ ਉਹ ਦੋ ਤਰ੍ਹਾਂ ਦੀ ਆਉਂਦੀ ਹੈ। ਇੱਕ ਪਾਸੇ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਆਪਣਾ ਉਮੀਦਵਾਰ ਬਦਲ ਸਕਦੀ ਹੈ, ਦੂਜੇ ਪਾਸੇ ਆ ਰਹੀ ਹੈ ਕਿ ਅੰਮ੍ਰਿਤਪਾਲ ਸਿੰਘ ਉੱਥੋਂ ਆਜ਼ਾਦ ਚੋਣ ਲੜ ਸਕਦੇ ਨੇ। ਸੋ ਇਸ ਤੋਂ ਇਲਾਵਾ ਮਤਲਬ ਜਿਹੜੀ ਆਮ ਆਦਮੀ ਪਾਰਟੀ ਆਪਣਾ ਉਮੀਦਵਾਰ ਬਦਲਣ ਜਾ ਰਹੀ ਹੈ ਉਹਦੀ ਥਾਂ ਤੇ ਕੌਣ ਆ ਰਿਹਾ, ਇਸ ਨੂੰ ਲੈ ਕੇ ਵੀ ਸਵਾਲ ਹੁੰਦੇ ਨੇ। ਤੇ ਅਚਾਨਕ ਸ਼ਾਮ ਨੂੰ ਪਤਾ ਲੱਗਦਾ ਕਿ ਪੰਜਾਬ ਦੇ ਇੱਕ ਹੋਰ ਵੱਡੇ ਪੁਲਿਸ ਦੇ ਅਧਿਕਾਰੀ ਨੇ, ADGP ਗੁਰਿੰਦਰ ਸਿੰਘ ਢਿੱਲੋਂ ਹੋਰਾਂ ਨੇ BRS ਲੈ ਲਈ। ਹੁਣ ਗੁਰਿੰਦਰ ਸਿੰਘ ਢਿੱਲੋਂ ਹੋਰੀ ਕਹਿੰਦੇ ਜੀ ਕਿ ਮੈਂ ਹੁਣ ਪਿੰਜਰੇ ਚੋਂ ਆਜ਼ਾਦ ਹੋ ਗਿਆ। ਠੀਕ ਹੈ। ਮਤਲਬ 31 ਮਈ ਨੂੰ ਰਿਟਾਇਰਮੈਂਟ ਸੀ ਤੇ ਇੰਨੇ ਕੁ ਦਿਨ ਪਹਿਲਾਂ ਆਜ਼ਾਦ ਹੋਣ ਪਿੱਛੇ ਕੀ ਸੀ? ਫਿਰ ਜਾਂ ਤਾਂ 10-20 ਸਾਲ ਪਹਿਲਾਂ ਹੋਏ ਹੁੰਦੇ, ਫਿਰ ਤਾਂ ਹੋਰ ਪਹਿਲੂ ਹੁੰਦਾ। ਸੋ ਅਚਾਨਕ ਇਹ ਮਹੀਨਾ ਪਹਿਲਾਂ ਹੀ ਆਜ਼ਾਦੀ, ਇਹਦੇ ਕੀ ਮਾਇਨੇ ਨੇ? ਸੋ ਉਸ ਨੇ ਚਰਚਾ ਛੇੜੀ ਕਿ ਇਹ ਕਿਸੇ ਰਾਜਨੀਤਿਕ ਧਿਰ 'ਚ ਜਾ ਸਕਦੇ ਨੇ। ਮੀਡੀਆ ਨੇ ਸਵਾਲ ਕਰ ਲਿਆ, ਕਹਿੰਦੇ ਜੀ ਇਹ ਫੈਸਲਾ ਮੈਂ ਪਰਿਵਾਰ 'ਚ ਬੈਠ ਕੇ ਕਰੂੰਗਾ ਪਰ ਬਾਕੀ ਜ਼ਿੰਦਗੀ ਮੇਰੀ ਹੁਣ ਸਮਾਜ ਦੇ ਲੇਖੇ। ਸੋ ਬਾਕੀ ਸਮਾਂ ਮੈਂ ਹੁਣ ਸਮਾਜ ਨੂੰ ਦੇਣਾ, ਇਸ ਲਈ ਮੇਰੀ ਕਹਿੰਦੇ ਬਾਕੀ ਜ਼ਿੰਦਗੀ ਸਮਾਜ ਦੇ ਨਾਮ ਹੈ। ਠੀਕ ਹੈ। ਸੋ ਇਸ ਪਹਿਲੂ ਨੇ ਚਰਚਾ ਛੇੜਤੀ। ਪਰ ਪਤਾ ਇਹ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਅੰਦਰ ਇੱਕ ਮੰਥਨ ਚੱਲ ਰਿਹਾ ਹੈ ਕਿ ਜੇ ਆਪਾਂ ਨੂੰ ਖਡੂਰ ਸਾਹਿਬ ਤੋਂ ਆਪਣਾ ਜਿਹੜਾ ਉਮੀਦਵਾਰ ਹੈ ਲਾਲਜੀਤ ਭੁੱਲਰ ਉਹ ਬਦਲਣਾ ਪਵੇ ਤਾਂ ਉਹਦੀ ਥਾਂ ਤੇ ਕੀ ਗੁਰਿੰਦਰ ਸਿੰਘ ਢਿੱਲੋਂ ਉਮੀਦਵਾਰ ਹੋ ਸਕਦੇ। ਹੁਣ ਇਹ ਕਿਉਂ ਤੇ ਕੀ ਹੋ ਸਕਦੇ ਨੇ, ਇਹਦਾ ਪਹਿਲੂ ਇਹ ਹੈ ਕਿ ਪਰਮਪਾਲ ਕੌਰ ਸਿੱਧੂ ਅਸਤੀਫਾ ਦਿੰਦੀ ਹੈ, BRS ਲੈਂਦੀ ਹੈ। ਹਾਂਜੀ। ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੱਕ ਨੂੰ ਕਹਿਣਾ ਪੈਂਦਾ ਕਿ ਅਸਤੀਫਾ ਜੇ ਮਨਜ਼ੂਰ ਨਹੀਂ ਬੀਬੀ। ਉਹ ਕਹਿੰਦੀ ਮੈਂ ਕਰਾ ਲਿਆ ਦਿੱਲੀ ਤੋਂ ਮਨਜ਼ੂਰ। ਪੂਰਾ ਅੜਿੱਕਾ। ਪਰ ਇੱਧਰ ਗੁਰਿੰਦਰ ਸਿੰਘ ਢਿੱਲੋਂ ਦੁਪਹਿਰ ਨੂੰ ਕਹਿੰਦੇ ਨੇ ਮੈਂ BRS ਲੈ ਰਿਹਾ ਤੇ ਸ਼ਾਮ ਨੂੰ ਫਾਈਲ ਤੇ ਦਸਤਖਤ ਹੋ ਜਾਂਦੇ ਨੇ। ਕੀ ਬਾਤ। ਤੁਰੰਤ ਅਸਤੀਫੇ ਦੀ ਮਨਜ਼ੂਰੀ ਮਿਲ ਜਾਂਦੀ ਹੈ। ਸੋ ਇਹਦਾ ਮਤਲਬ ਸੱਤਾ ਦੇ ਗਲਿਆਰੇ ਦੇ ਨੇੜੇ ਅਸਤੀਫਾ। ਬਿਲਕੁਲ। ਸੋ ਉਧਰ ਖਡੂਰ ਸਾਹਿਬ ਵਾਲਾ ਲਾਲਜੀਤ ਭੁੱਲਰ ਲਗਾਤਾਰ ਵਿਵਾਦਾਂ 'ਚ ਹੈ। ਕਦੇ ਰਾਮਗੜੀਆ ਭਾਈਚਾਰੇ ਨੂੰ ਲੈ ਕੇ, ਕਦੇ ਸੁਨਿਆਰਾ ਭਾਈਚਾਰੇ ਨੂੰ ਲੈ ਕੇ, ਤੇ ਫਿਰ ਦਰਬਾਰ ਸਾਹਿਬ ਗਿਆ ਤਾਂ ਆਮ ਸੰਗਤ ਨੇ ਸਵਾਲ ਕੀਤਾ ਕਿ ਤੁਹਾਤੋਂ ਆਸ ਤਾਂ ਹੈ ਨਹੀਂ, ਨਸ਼ਾ ਹੀ ਮੁਕਾ ਦੋ, ਮਾਮਾ ਦੇ ਪੁੱਤਰ ਰੋਜ਼ ਗਿਰ ਰਹੇ ਨੇ। ਸੋ ਉਹ ਇਹ ਸਾਰੇ ਪਹਿਲੂਆਂ ਦੇ ਉਹਦੇ ਬੋਲਾਂ ਨੇ ਉਹਨੂੰ ਇਹੋ ਜਿਹਾ ਵਿਵਾਦਾਂ 'ਚ ਉਲਝਾਇਆ ਕਿ ਪਾਰਟੀ ਦੇ ਅੰਦਰ ਇੱਕ ਚੱਲ ਰਹੀ ਹੈ ਕਿ ਨੁਕਸਾਨ ਹੋ ਜਾਣਾ, ਇਹਨੂੰ ਬਦਲੋ ਜੀ। ਠੀਕ ਹੈ। ਕੀ ਉਸ ਬਦਲਾਅ ਦੀ ਰਾਜਨੀਤੀ ਦੇ ਵਿੱਚੋਂ ਗੁਰਿੰਦਰ ਸਿੰਘ ਢਿੱਲੋਂ ਦੀ ਐਂਟਰੀ ਹੋ ਰਹੀ ਹੈ ਕਿ BRS ਦਵਾਈ ਹੈ, ਜਾਂ ਇਹ ਸਬੱਬੀ ਹੋ ਗਿਆ ਕਿ ਬਣਿਆ ਤੇ ਉਧਰ ਵਿਚਾਰ ਚੱਲ ਰਿਹਾ, ਜਾਂ ਇਹ ਹਵਾ 'ਚ ਹੈ? ਠੀਕ ਹੈ ਜੀ। ਚਰਚਾ ਛਿੜੀ ਹੋਈ ਹੈ। ਸੋ ਉਸੇ ਖਡੂਰ ਸਾਹਿਬ ਹਲਕੇ ਤੋਂ ਇਹ ਚਰਚਾ ਛਿੜ ਗਈ ਕਿ ਅੰਮ੍ਰਿਤਪਾਲ ਸਿੰਘ ਹੋਰੀ ਆਜ਼ਾਦ ਚੋਣ ਲੜ ਸਕਦੇ ਨੇ। ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ, NSA ਲੱਗਿਆ ਹੋਇਆ
ਤੇ ਉਹਨਾਂ ਦੇ ਵਕੀਲ ਨੇ ਦਾਅਵਾ ਕੀਤਾ ਕਿ ਮੈਂ ਮਿਲ ਕੇ ਆਇਆ ਉਹਨਾਂ ਨਾਲ, ਹਾਂਜੀ ਤੇ ਮਿਲਣ ਤੋਂ ਬਾਅਦ ਕਹਿੰਦੇ ਜੀ ਕਿ ਆਜ਼ਾਦ ਚੋਣ ਲੜਾਂਗੇ। ਉਧਰ ਅਕਾਲੀ ਦਲ ਨੇ ਅਜੇ ਖਡੂਰ ਸਾਹਿਬ ਤੋਂ ਉਮੀਦਵਾਰ ਨਹੀਂ ਐਲਾਨੇ, ਤੇ ਹੁਣ ਇਸ ਗੱਲ ਦੀ ਵੀ ਚਰਚਾ ਛਿੜੀ ਹੈ ਕਿ ਕੀ ਅੰਮ੍ਰਿਤਪਾਲ ਸਿੰਘ ਨੂੰ ਸਮਰਥਨ ਦੇ ਸਕਦਾ ਅਕਾਲੀ ਦਲ, ਜੀ ਜੀ, ਕੀ ਇੰਨਾ ਦਮ ਰੱਖੂਗਾ। ਤੇ ਦੂਸਰੇ ਪਾਸੇ ਕੁਝ ਤਰ੍ਹਾਂ ਕਹਿੰਦੀਆਂ ਕਿ ਉਹਨਾਂ ਦੇ ਜਿਹੜੇ ਵਕੀਲ ਨੇ ਉਹ ਤਾਂ RSS ਚ ਨੇ, ਉਹਨਾਂ ਦਾ ਬੈਕਗ੍ਰਾਉਂਡ ਤਾਂ ਉਧਰੋਂ ਹੈ। ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਇਹ ਪੋਸਟਾਂ ਪਾ ਰਹੀ ਨੇ, ਕਿਉਂਕਿ ਕਹਿੰਦੇ ਜੀ ਉਹਨਾਂ ਨੇ ਬਕਾਇਦਾ ਤੌਰ ਤੇ ਰਾਸ਼ਟਰੀ ਸਿੱਖ ਸੰਗਤ ਜੁਆਇਨ ਕਰ ਲਈ ਸੀ। ਹਾਂਜੀ, ਉਸ ਤੋਂ ਬਾਅਦ ਭਾਜਪਾ, ਉਸ ਤੋਂ ਬਾਅਦ ਕਹਿੰਦੇ ਭਾਜਪਾ ਜੁਆਇਨ ਕਰ ਲਈ ਸੀ, ਇਸ ਲਈ ਕਹਿੰਦੇ ਉਧਰੋਂ ਧਿਰ ਤੋਂ ਨੇ, ਤੇ ਇਹਦੇ ਕੀ ਮਾਇਨੇ ਨੇ। ਸੋ ਇਸੇ ਚੋਂ ਚਰਚਾ ਆ ਰਹੀ ਹੈ ਕਿ ਫਿਰ ਅਕਾਲੀ ਦਲ ਸਮਰਥਨ ਦੇ ਸਕਦਾ ਜੀ। ਹੁਣ ਅਕਾਲੀ ਦਲ ਕਹਿੰਦੇ ਕਿ ਭਾਜਪਾ ਤੋਂ ਬਾਹਰ ਨਹੀਂ ਜਾਂਦਾ। ਇਹ ਕਿੰਨੇ ਤਰ੍ਹਾਂ ਦੇ ਚਰਚਾਵਾਂ ਪੰਜਾਬ ਦੀ ਸਫਾ ਚ ਕੱਲ ਛਿੜ ਗਈਆਂ। ਸੋ ਇੱਧਰ ਕਹਿੰਦੇ ਕਿ ਏਜੰਸੀਆਂ ਮੀਡੀਆ ਨੂੰ, ਪੱਤਰਕਾਰਾਂ ਨੂੰ, ਰਾਜਨੀਤਿਕ ਧਿਰਾਂ ਨੂੰ ਪੁੱਛਦੀਆਂ ਫਿਰਦੀਆਂ ਨੇ ਕਿ ਅੰਮ੍ਰਿਤਪਾਲ ਸਿੰਘ ਨੂੰ ਲੜ ਰਹੇ ਨੇ ਜੀ ਚੋਣ, ਪੱਕਾ ਲੜਨਗੇ ਜੀ। ਉਹਨਾਂ ਨੇ ਆਪਣੀਆਂ ਰਿਪੋਰਟਾਂ ਬਣਾ ਕੇ ਭੇਜਣ ਦੀ ਕਾਹਲੀ ਪਈ ਹੈ। ਤੇ ਖਡੂਰ ਸਾਹਿਬ ਹਲਕੇ ਦੇ ਵਿੱਚ ਬਾਕੀ ਧਿਰਾਂ ਨੂੰ ਨਵਾਂ ਸਵਾਲ ਖੜਾ ਹੋ ਗਿਆ ਕਿ ਸਾਨੂੰ ਆਪਣੀ ਰਣਨੀਤੀ ਫਿਰ ਜ਼ੀਰੋ ਤੋਂ ਬਣਾਉਣੀ ਪੈਣੀ ਹੈ। ਹਾਂਜੀ ਹਾਂਜੀ, ਜੇਕਰ ਆਪ ਉਮੀਦਵਾਰ ਬਦਲਦੀ ਆ ਔਰ ਅੰਮ੍ਰਿਤਪਾਲ ਸਿੰਘ ਦੀ ਐਂਟਰੀ ਹੁੰਦੀ ਹੈ ਤਾਂ ਇਹਦੇ ਨਾਲ ਸਾਰਾ ਕੁਝ ਹਿਲਜੁਲ ਵੱਖਰੀ ਤਰ੍ਹਾਂ ਦੀ ਹੋ ਜਾਣੀ ਹੈ। ਸੋ ਵਰਗ ਵੰਡ, ਵੋਟ ਵੰਡ, ਖੇਤਰ ਵੰਡ, ਉਹਦੇ ਸਾਰਿਆਂ ਨਾਲ ਫਿਰ ਪਾਰਟੀਆਂ ਦੇ ਉਮੀਦਵਾਰਾਂ ਦਾ ਕਹਿੰਦੇ ਸਾਰਾ ਢਾਂਚਾ ਹਿਲਦਾ। ਸੋ ਇਸ ਪਹਿਲੂਆਂ ਨੇ ਜਿੱਥੇ ਚਰਚਾ ਛੇੜੀ, ਉੱਥੇ ਬਠਿੰਡਾ ਹਲਕਾ ਹਿੱਲਿਆ ਪਿਆ ਜੀ ਕੱਲ ਦਾ। ਠੀਕ ਹੈ, ਬਠਿੰਡਾ ਲੋਕ ਸਭਾ ਹਲਕੇ ਦੇ ਵਿੱਚ ਕਹਿੰਦੇ ਸਾਰੇ ਉਮੀਦਵਾਰਾਂ ਨੂੰ ਹੱਥਾਂ ਪੈਰਿਆਂ ਦੀ ਪੈ ਗਈ। ਤੇ ਉੱਥੇ ਵੀ ਚਰਚਾ ਕਿ ਉੱਥੇ ਕਾਂਗਰਸ ਉਮੀਦਵਾਰ ਬਦਲ ਸਕਦੀ ਹੈ। ਇਹ ਚਰਚਾ ਹੈ ਜਦੋਂ ਕਿ ਪਤਾ ਇਹ ਲੱਗ ਰਿਹਾ ਕਿ ਬਲਕੌਰ ਸਿੰਘ ਹੋਰਾਂ ਦੇ ਘਰੇ, ਸਿੱਧੂ ਮੂਸੇਵਾਲੇ ਦੇ ਘਰਾਂ ਆਪ ਮਹਾਰੇ ਸਮਰਥਕ ਪਹੁੰਚ ਰਹੇ ਨੇ, ਆਪ ਮਹਾਰੇ ਲੋਕਾਂ ਦੀ ਇਕੱਤਰਤਾ ਹੋ ਰਹੀ ਹੈ, ਔਰ ਉਹਦੇ ਵਿੱਚ ਕਈ ਕਾਂਗਰਸੀ ਲੀਡਰ ਨੇ ਬਲਕੌਰ ਸਿੰਘ ਨੂੰ ਕਹਿ ਰਹੇ ਨੇ ਕਿ ਤੁਸੀਂ ਚੋਣ ਲੜੋ ਚਾਹੇ ਆਜ਼ਾਦ ਕਾਗਜ਼ ਪਰ ਜੀ। ਤੇ ਪਰ ਬਲਕੌਰ ਸਿੰਘ ਹੋਰੀ ਕਈ ਵਾਰ ਇੱਛਾ ਪ੍ਰਗਟਾ ਚੁੱਕੇ ਨੇ ਕਿ ਮੇਰਾ ਦਿਲ ਕਰਦਾ ਹੈ ਕਿ ਮੈਂ ਇਨਸਾਫ ਦੀ ਲੜਾਈ ਸੰਸਦ ਤੱਕ ਲੈ ਕੇ ਜਾਵਾਂ। ਸੋ ਉਸ ਤੋਂ ਲੱਗਦਾ ਕਿ ਉਹ ਚੋਣ ਲੜਨਾ ਚਾਹੁੰਦੇ ਨੇ। ਪਰ ਕਿਸੇ ਸਮੇਂ ਰਾਜਾ ਵੜਿੰਗ ਦੇ ਰਾਹੀਂ ਕਾਂਗਰਸ ਚ ਗੱਲ ਚੱਲੀ ਸੀ, ਪਰ ਉਹ ਜੀਤਮਿੰਦਰ ਸਿੱਧੂ ਨੂੰ ਟਿਕਟ ਦੇਣ ਤੋਂ ਬਾਅਦ ਉਹ ਗੱਲ ਇੱਕ ਵਾਰ ਬੰਦ ਹੋ ਗਈ। ਪਰ ਹੁਣ ਇਹ ਦੁਬਾਰਾ ਬਲਕੌਰ ਸਿੰਘ ਹੋਰਾਂ ਦੇ ਘਰੇ ਇਕੱਠ ਹੋਣਾ, ਤੇ ਪਤਾ ਲੱਗ ਰਿਹਾ 28 ਤਰੀਕ ਨੂੰ ਫੈਸਲਾ ਕੁਲ ਇਕੱਠ ਹੋਣ ਜਾ ਰਿਹਾ। ਤੇ ਉਸ ਫੈਸਲਾ ਕੁਲ ਇਕੱਠ ਤੋਂ ਬਾਅਦ ਇਹ ਤੈਅ ਹੋਣਾ ਕਿ ਲੜਨਾ ਜਾਂ ਨਹੀਂ ਲੜਨਾ। ਜੇ ਲੜਨਾ ਤੈਅ ਹੁੰਦਾ ਕਿ ਕੀ ਫਿਰ ਕਾਂਗਰਸ ਆਪਣਾ ਉਮੀਦਵਾਰ ਪਿਛਾਂ ਹਟਾ ਲੇਗੀ, ਕਿ ਉੱਥੋਂ ਜੀਤਮਿੰਦਰ ਸਿੱਧੂ ਨੂੰ ਹਟਾ ਕੇ ਬਲਕੌਰ ਸਿੰਘ ਨੂੰ ਟਿਕਟ ਦੇਗੀ, ਜਾਂ ਬਲਕੌਰ ਸਿੰਘ ਆਜ਼ਾਦ ਲੜਨਗੇ, ਕਾਂਗਰਸ ਕੋਈ ਅੰਦਰ ਖਾਤੇ ਕੋਈ ਸਮਝੌਤਾ ਕਰਕੇ ਸਮਰਥਨ ਕਰੇਗੀ, ਬਲੀ ਦੇਗੀ ਆਪਣੇ ਉਮੀਦਵਾਰ ਦੀ, ਜਾਂ ਉਮੀਦਵਾਰ ਨੂੰ ਖੜਾ ਰੱਖ ਕੇ, ਜਾਂ ਫਿਰ ਆਮੋ ਸਾਹਮਣਾ ਹੋਏਗਾ। ਜਿੱਥੋਂ ਤੱਕ ਪਤਾ ਲੱਗ ਰਿਹਾ ਕਿ ਜੇਕਰ ਬਲਕੌਰ ਸਿੰਘ ਮੈਦਾਨ ਚ ਆਉਂਦੇ ਨੇ ਤਾਂ ਹੋ ਸਕਦਾ ਲੱਖਾ ਸਿਧਾਣਾ ਪਿੱਛੇ ਹਟ ਜਾਣਾ। ਠੀਕ ਹੈ ਜੀ, ਇਹ ਲਗਭਗ ਤੈਅ ਜਿਹਾ ਮੰਨਿਆ ਜਾ ਰਿਹਾ ਕਿ ਲੱਖਾ ਸਿਧਾਣਾ ਹੋਰੀ ਇਸ ਮੌਕੇ ਚੰਗੇ ਮਤਲਬ ਉਸ ਖੇਤਰ ਚ ਵਿਚਰ ਵੀ ਰਹੇ ਨੇ, ਤੇ ਉਸ ਮੁਕਾਬਲੇ ਚ ਵੀ ਹੈਗੇ ਨੇ, ਘੱਟੋ ਘੱਟ ਹਾਰ ਜਿੱਤ ਤੈਅ ਕਰਨ ਵਾਲੀ ਸਥਿਤੀ ਤਾਂ ਹੈਗੇ ਨੇ ਕਾਫੀ ਹੱਦ ਤੱਕ ਨਾ। ਸੋ ਇਸ ਸਾਰਿਆਂ ਦੇ ਵਰਤਾਰੇ ਦੇ ਵਿਚਾਲੇ ਉਹਨਾਂ ਨੂੰ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਮਰਥਨ ਹੈ ਜੀ। ਸੋ ਅਕਾਲੀ ਦਲ ਅੰਮ੍ਰਿਤਸਰ ਦਾ ਫਿਰ ਬਲਕੌਰ ਸਿੰਘ ਹੋਰਾਂ ਨਾਲ ਵੀ ਨੇੜਤਾ, ਕਿਉਂਕਿ ਸਿੱਧੂ ਮੂਸੇਵਾਲੇ ਦੇ ਹਵਾਲੇ ਨਾਲ ਉਸ ਘਟਨਾ ਤੋਂ ਬਾਅਦ ਸਿਮਰਜੀਤ ਮਾਨ ਨੂੰ ਚੰਗਾ ਇੱਕ ਹੁਲਾਰਾ ਮਿਲਿਆ ਵੋਟਾਂ ਦੇ ਰੂਪ ਚ। ਹਾਂਜੀ ਹਾਂਜੀ, ਬਿਲਕੁਲ। ਕਈਆਂ ਨੇ ਤਾਂ ਇਹ ਵੀ ਸਵਾਲ ਖੜਾ ਕੀਤਾ ਕਿ ਤੁਸੀਂ ਉਹਦਾ ਫਾਇਦਾ ਲਿਆ। ਸੋ ਇਸ ਲਈ ਫਿਰ ਅਕਾਲੀ ਦਲ ਅੰਮ੍ਰਿਤਸਰ ਦਾ ਬਲਕੌਰ ਸਿੰਘ ਨਾਲ ਖੜਨਾ ਬਣਦਾ ਹੈ। ਤੇ ਜੋ ਇੱਧਰ ਖੜਦੇ ਨੇ ਫਿਰ ਲੱਖਾ ਸਿਧਾਣਾ ਵੀ ਕੀ ਇੱਧਰ ਖੜੇਗਾ ਜਾਂ ਵਾਪਸ ਲਏਗਾ, ਇਹ ਵੀ ਚਰਚਾ ਹੈ ਕਿ ਲੱਖਾ ਸਿਧਾਣਾ ਮੈਦਾਨ ਚੋਂ ਹਟ ਜਾਣਗੇ, ਬਲਕੌਰ ਸਿੰਘ ਮੈਦਾਨ ਚ ਆ ਜਾਣਗੇ। ਇੱਕ ਪਹਿਲੂ ਇਹ ਹੈ। ਦੂਸਰਾ ਪਹਿਲੂ ਇਹ ਚਰਚਾ ਹੈ ਕਿ ਕੀ ਉੱਥੋਂ ਫਿਰ ਕਾਂਗਰਸ ਆਪਣਾ ਉਮੀਦਵਾਰ ਵਾਪਸ ਲਏਗੀ। ਇਸ ਲਈ ਖਡੂਰ ਸਾਹਿਬ ਤੋਂ ਲੈ ਕੇ ਬਠਿੰਡਾ ਤੱਕ ਚਰਚਾਵਾਂ ਨੇ ਕਿ ਦੋ ਪਾਰਟੀਆਂ ਆਪਣੇ ਉਮੀਦਵਾਰ ਬਦਲ ਸਕਦੀਆਂ ਨੇ, ਉਹਨਾਂ ਥਾਂ ਤੇ ਦੋ ਨਵੇਂ ਵੀ ਆ ਸਕਦੇ ਨੇ। ਤੇ ਇੱਧਰ ਅੰਮ੍ਰਿਤਪਾਲ ਦੇ ਆਜ਼ਾਦ ਤੌਰ ਤੇ ਆਉਣ ਦੀ ਚਰਚਾ ਨੇ ਖਾਸੀ ਤਰਥੱਲੀ ਮਚਾਈ ਹੈ ਪੰਜਾਬ ਦੀ ਸਿਆਸੀ ਗਲਿਆਰ ਚ, ਖਾਸ ਕਰ ਖਡੂਰ ਸਾਹਿਬ ਹਲਕੇ ਚ। ਹਾਂਜੀ, ਬਿਲਕੁਲ। ਚਰਚਾਵਾਂ ਬਠਿੰਡੇ ਤੋਂ, ਜਿਵੇਂ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਬਾਰੇ ਤੁਸੀਂ ਦੱਸਿਆ, ਬਲਕੌਰ ਸਿੰਘ ਸਿੱਧੂ ਦੇ ਬਾਰੇ, ਤੇ ਇਹਦੇ ਨਾਲ ਜਿਵੇਂ ਚਰਚਾ ਦੀ ਤੁਸੀਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਸੀਗਾ ਕਿ ਜਿਹੜੇ ਰਾਜਦੇਵ ਖਾਲਸਾ ਨੇ ਉਹ ਵਕੀਲ ਨੇ, ਤੇ ਉਹਨਾਂ ਦਾ ਜਿਹੜਾ ਚੰਗਾ ਠਹਿਰਾ ਦਿੱਲੀ ਦੇ ਵਿੱਚ, ਭਾਜਪਾ ਦੇ ਵਿੱਚ ਵੀ ਤੇ RSS ਦੇ ਵਿੱਚ ਵੀ ਉਹ ਰਹਿ ਚੁੱਕੇ ਨੇ। ਸੋ ਉਸ ਤੋਂ ਵੀ ਕਈ ਤਰ੍ਹਾਂ ਦੀਆਂ ਥਿਊਰੀਜ਼ ਚੱਲ ਰਹੀਆਂ ਨੇ ਕਿ ਕੀ ਹੋ ਸਕਦਾ, ਕਿਵੇਂ ਹੋ ਸਕਦਾ, ਤਰ੍ਹਾਂ ਦੀ ਚਰਚਾ ਆਪਾਂ ਸੁਣ ਰਹੇ ਹਾਂ। ਤੇ ਅਕਾਲੀ ਦਲ ਨੇ ਜਿਵੇਂ ਖਡੂਰ ਸਾਹਿਬ ਦੇ ਵਿੱਚ ਉਮੀਦਵਾਰ ਐਲਾਨਿਆ ਨਹੀਂ, ਇਉਂ ਲੱਗਦਾ ਵੀ ਇਹ ਚਰਚਾਵਾਂ ਸ਼ਾਇਦ ਗੱਲਬਾਤ ਅੱਜ ਕੱਲ੍ਹ ਦੀ ਨਹੀਂ ਤੁਰੀ, ਇਹ ਅੰਦਰ ਖਾਤੇ ਸ਼ਾਇਦ ਪਹਿਲਾਂ ਦੀ ਤੁਰੀ ਹੋਵੇ ਤੇ ਬਾਹਰ ਅੱਜ ਕੱਲ੍ਹ ਨਿਕਲੀ ਹੋਵੇ। ਬਿਲਕੁਲ, ਕੁਝ ਵੀ ਸੰਭਵ ਹੈ, ਪਰ ਅਜੇ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਮਾਪਿਆਂ ਨੇ ਪੁਸ਼ਟੀ ਨਹੀਂ ਕੀਤੀ। ਬਿਲਕੁਲ, ਉਹ ਕਹਿੰਦੇ ਕਿ ਬਿਲਕੁਲ ਇਹ ਚਰਚਾ ਕੁਝ ਦਿਨਾਂ ਤੋਂ ਸਾਡੇ ਤੱਕ ਵੀ ਅਪੜ ਰਹੀ ਆ, ਪਰ ਕਹਿੰਦੇ ਕਿ ਅਸੀਂ ਪਹਿਲਾਂ ਜਾਵਾਂਗੇ ਡਿਬਰੂਗੜ੍ਹ, ਮਿਲ ਕੇ ਆਵਾਂਗੇ, ਉਹ ਤੋਂ ਬਾਅਦ ਦੱਸਾਂਗੇ ਜੀ।
ਤੇ ਅਗਲੀ ਖਬਰ ਦੇ ਵੱਲ ਵਧੀਏ, ਕਹਿੰਦੇ ਆਪ ਨੂੰ ਝਟਕਾ ਲੱਗਿਆ ਹੋਇਆ ਤੇ ਅਕਾਲੀਆਂ ਨੂੰ ਝਟਕੇ ਦੀ ਤਿਆਰੀ ਹੈ ਜੀ। ਆਪ ਨੂੰ ਤਾਂ ਕੱਲ ਲੱਗ ਗਿਆ ਜੀ ਜੱਸੀ ਖੰਗੂੜਾ ਦੇ ਰੂਪ ਚ। ਹੂੰ ਜੱਸੀ ਖੰਗੂੜਾ ਹੋਰੀ ਕਿਸੇ ਸਮੇਂ ਕਿਲ੍ਹਾ ਰਾਏਪੁਰ ਤੋਂ ਮਤਲਬ MLA ਬਣੇ ਸੀਗੇ ਆਮ ਆਦਮੀ ਆਪਣਾ ਕਾਂਗਰਸੀ ਟਿਕਟ ਤੇ ਜੀ ਜੀ। ਤੇ ਉਹ ਤੋਂ ਬਾਅਦ ਅਗਲੀ ਵਾਰ ਵੀ ਉਹਨਾਂ ਨੂੰ ਟਿਕਟ ਮਿਲੀ ਸੀ, ਪਰ ਮੁੱਲਾਂਪੁਰ ਦਾਖਾਂ ਤੋਂ ਮਿਲੀ ਸੀ ਤੇ ਉਹ ਹਾਰ ਗਏ ਸੀ। ਸੋ ਉਸ ਤੋਂ ਬਾਅਦ ਫਿਰ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਰੁਖ ਕੀਤਾ ਤੇ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ। ਔਰ ਉਹ ਇਹ ਮੰਨ ਕੇ ਚੱਲਦੇ ਸੀ ਕਿ ਮੈਂ ਕੇਜਰੀਵਾਲ ਦੇ ਬਹੁਤ ਨੇੜੇ ਹਾਂ, ਕਿਉਂਕਿ ਬਾਕੀ ਲੀਡਰ ਜਦੋਂ ਫੋਟੋਆਂ ਖਿਚਾਉਂਦੇ ਸੀ ਤਾਂ ਕੇਜਰੀਵਾਲ ਦੇ ਮੂਹਰੇ ਹੱਥ ਜੋੜ ਕੇ, ਨਿੰਮ ਕੇ, ਝੁਕ ਕੇ, ਹੈ ਨਾ। ਤੇ ਪਰ ਇਹਨਾਂ ਦੀ ਇੱਕ ਫੋਟੋ ਖੂਬ ਵਾਇਰਲ ਹੋ ਰਹੀ ਹੈ ਕਿ ਇਹਨਾਂ ਨੇ ਅਰਵਿੰਦ ਕੇਜਰੀਵਾਲ ਦੇ ਮੋਢੇ ਤੇ ਹੱਥ ਰੱਖਿਆ ਹੋਇਆ ਬਾਂਹ ਘੁਮਾ ਕੇ। ਸੋ ਉਸ ਨਾਲ ਇਹ ਸੀਗਾ ਕਿ ਜਿਵੇਂ ਮਤਲਬ ਮੋਢੇ ਤੇ ਹੱਥ ਰੱਖਣ ਦਾ ਹੁੰਦਾ ਕਿ ਮੇਰਾ ਥਾਪੜਾ ਤੈਨੂੰ। ਹੁਣ ਉਹ ਥਾਪੜਾ ਉਸ ਸਮੇਂ NRI ਥੈਲੀ ਵਾਲਾ ਸੀ ਜਾਂ ਕਿਹੜਾ ਸੀ ਇਹ ਪਤਾ ਨਹੀਂ, ਹੈ ਨਾ। ਸੋ ਥਾਪੜਾ ਦਾ ਸੀ ਕੋਈ। ਸੋ ਇਸ ਲਈ ਜੱਸੀ ਖੰਗੂੜਾ ਗਰੰਟਡ ਮੰਨ ਕੇ ਚੱਲਦੇ ਸੀ ਕਿ ਘੱਟੋ ਘੱਟ ਮੈਨੂੰ ਹੁਣ ਲੁਧਿਆਣਾ ਹਲਕੇ ਤੋਂ MP ਦੀ ਟਿਕਟ ਮਿਲਣਾ ਪੱਕਾ। ਠੀਕ ਹੈ ਜੀ। ਤੇ ਪਰ ਉਹਨੂੰ ਝਟਕਾ ਲੱਗ ਗਿਆ ਜਦੋਂ ਪ੍ਰੈਸ਼ਰ ਪੱਪੀ ਜਿਹੜਾ ਇਹਨਾਂ ਦਾ MLA ਆ ਉੱਥੋਂ ਆਮ ਆਦਮੀ ਪਾਰਟੀ ਦਾ, ਉਹਨੂੰ ਟਿਕਟ ਦੇ ਦਿੱਤੀ। ਤੇ ਉਹ ਤੋਂ ਬਾਅਦ ਇਹਨਾਂ ਦੇ ਜੱਸੀ ਖੰਗੂੜਾ ਦੇ ਸਮਰਥਕਾਂ ਨੇ ਰੋਸਾ ਪ੍ਰਗਟਾਉਣਾ ਸ਼ੁਰੂ ਕਰਤਾ, ਮੀਟਿੰਗਾਂ ਦਾ ਦੌਰ ਸ਼ੁਰੂ ਹੋ ਗਿਆ ਤੇ ਉਸ ਨੂੰ ਡਿਵੈਲਪ ਹੁੰਦਿਆਂ ਟਾਈਮ ਲੱਗਿਆ। ਤੇ ਕੱਲ ਫਿਰ ਮੰਗਲਵਾਰ ਮਤਲਬ ਕਿ ਜਦੋਂ ਆਪਾਂ ਬੁੱਧਵਾਰ, ਜਦੋਂ ਭਾਰਤੀ ਸਮੇਂ ਅਨੁਸਾਰ ਬੁੱਧਵਾਰ ਸ਼ਾਮ ਨੂੰ ਇਹ ਸਪਸ਼ਟ ਹੋ ਗਿਆ ਕਿ ਲਓ ਜੀ ਅਸਤੀਫਾ ਹੈ। ਠੀਕ ਹੈ। ਸੋ ਉਹਨਾਂ ਨੇ ਪਾਰਟੀ ਅਸਤੀਫਾ ਦਿੱਤਾ, ਪਾਰਟੀ ਛੱਡੀ ਤੇ ਬਾਹਰ ਆ ਗਏ। ਅਜੇ ਤੱਕ ਦੂਸਰੇ ਪਾਸੇ ਜੁਆਇਨ ਨਹੀਂ ਕੀਤਾ। ਸੋ ਇਸ ਲਈ ਨਿਤ ਦਿਨ ਪੰਜਾਬ ਚ ਹੁਣ ਇਹ ਖਬਰ ਆਉਂਦੀ ਹੈ ਜੀ ਕਿ ਅੱਜ ਇਹ ਪਾਰਟੀ ਨੂੰ ਫਲਾਣਾ ਬੰਦਾ ਛੱਡ ਗਿਆ, ਇਹ ਉਸ ਪਾਰਟੀ ਲਈ ਝਟਕਾ, ਰੋਜ਼ ਝਟਕਾ। ਜੇ ਇਹ ਖਬਰ ਨਾ ਆਵੇ ਤਾਂ ਸਮਝ ਲਓ ਖਬਰਾਂ ਪੂਰੀਆਂ ਨਹੀਂ ਹੁੰਦੀਆਂ। ਹੁਣ ਤਾਂ ਪੰਜਾਬ ਚੱਲਦੇ ਆ, ਹਾਂਜੀ ਹਾਂਜੀ, ਕੋਈ ਕਿਧਰੇ ਜਾਣਾ ਤੇ ਕਿਧਰੋਂ ਆਉਣਾ। ਸੋ ਕੱਲ ਆਮ ਆਦਮੀ ਪਾਰਟੀ ਨੇ ਉਹ ਕੰਮ ਪੂਰਾ ਕੀਤਾ ਕਿ ਉਹਨਾਂ ਦਾ ਇੱਕ ਲੀਡਰ ਸਾਥ ਛੱਡ ਗਿਆ। ਸੋ ਉਹਨਾਂ ਲਈ ਤਾਂ ਝਟਕਾ, ਪਰ ਅਜਿਹਾ ਝਟਕਾ ਕਹਿੰਦੇ ਅਕਾਲੀ ਦਲ ਨੂੰ ਵੀ ਅੱਜ ਕੱਲ੍ਹ ਚ ਮਿਲ ਸਕਦਾ। ਠੀਕ ਹੈ। ਤੇ ਉਹ ਝਟਕਾ ਵੀ ਬੜਾ। ਸਿਕੰਦਰ ਸਿੰਘ ਮਲੂਕਾ ਕਹਿੰਦੇ ਭਾਜਪਾ ਚ ਜਾ ਹੀ ਸਕਦੇ ਨੇ ਹੁਣ ਤਾਂ। ਪਾਰਟੀ ਦੇ ਅੰਦਰ ਹਾਲਾਤ ਅਜਿਹੇ ਬਣ ਗਏ ਨੇ ਕਿ ਮਲੂਕਾ ਹੋਰਾਂ ਲਈ ਰਹਿਣਾ ਔਖਾ ਹੋ ਗਿਆ। ਠੀਕ ਹੈ। ਤੇ ਕਹਿੰਦੇ ਲੀਡਰਾਂ ਨੂੰ ਉਹਨਾਂ ਦੇ ਸਾਹਮਣੇ ਬੈਠ ਕੇ ਗੱਲਬਾਤ ਕਰਨੀ ਔਖੀ ਹੋ। ਉਹ ਕਹਿੰਦੇ ਕਿ ਬੇਭਰੋਸਗੀ ਵਾਲੀ ਸਥਿਤੀ ਬਣ ਗਈ। ਸਿਕੰਦਰ ਸਿੰਘ ਮਲੂਕਾ ਹੋਰਾਂ ਨੂੰ ਜਦੋਂ ਉਹਨਾਂ ਦੀ ਨੂੰਹ ਪੁੱਤ ਸ਼ਾਮਲ ਹੋਏ ਭਾਜਪਾ ਚ, ਟਿਕਟ ਮਿਲੀ, ਉਸ ਤੋਂ ਬਾਅਦ ਉਹਨਾਂ ਤੋਂ ਪਹਿਲਾਂ ਮੌੜ ਹਲਕੇ ਦੀ ਹਲਕਾ ਇੰਚਾਰਜਸ਼ਿਪ ਵਾਪਸ ਲਈ। ਠੀਕ ਹੈ। ਫਿਰ ਪਰ ਉਹ ਮੈਨੀਫੈਸਟੋ ਕਮੇਟੀ ਦੀ ਬੈਠਕ ਹੁੰਦੀ ਹੈ ਚੰਡੀਗੜ੍ਹ ਚ, ਸਿਕੰਦਰ ਸਿੰਘ ਮਲੂਕਾ ਗਾਇਬ ਨਜ਼ਰ ਆਉਂਦੇ ਨੇ ਉਹਦੇ ਵਿੱਚ। ਠੀਕ ਹੈ। ਉਸ ਤੋਂ ਬਾਅਦ ਪਾਰਟੀ ਦੀਆਂ ਗਤੀਵਿਧੀਆਂ ਚੋਂ, ਚੋਣ ਪ੍ਰਚਾਰਾਂ ਚੋਂ, ਹੋਰ ਬੈਠਕਾਂ ਚੋਂ, ਚਰਚਾ ਚੋਂ, ਸਾਰਿਆਂ ਚੋਂ ਹੁਣ ਨਦਾਰਦ ਨੇ, ਉਹ ਕਿਤੇ ਲੱਭਦੇ ਨਹੀਂ ਗੇ। ਸੋ ਉਹ ਇਸ ਗੱਲ ਨੇ ਚਰਚਾ ਛਿੜੀ ਹੈ ਕਿ ਉਹ ਭਾਜਪਾ ਦੇ ਸੰਪਰਕ ਚ ਨੇ ਤੇ ਉਹ ਪਹਿਲਾ ਪੜਾਅ ਉਹਨਾਂ ਨੇ ਆਪਣੇ ਨੂੰਹ ਪੁੱਤ ਦੇ ਰੂਪ ਸੀ, ਦੂਸਰਾ ਪੜਾਅ ਉਹਨਾਂ ਦੇ ਰੂਪ ਚ ਹੋਏਗਾ। ਔਰ ਸਿਕੰਦਰ ਸਿੰਘ ਮਲੂਕਾ ਭਾਜਪਾ ਜੁਆਇਨ ਕਰ ਸਕਦੇ ਨੇ ਤਾਂ ਕਿ ਉਹ ਖੁੱਲ ਕੇ ਫਿਰ ਖੇਡ ਸਕਣ, ਕਿਉਂਕਿ ਉਹਨਾਂ ਦੇ ਨੂੰਹ ਪੁੱਤ ਵੀ ਚਾਹੁੰਦੇ ਨੇ ਕਿ ਬਾਪੂ ਹੁਣ ਫਿਰ ਤੇਰੀ ਰਾਜਨੀਤੀ ਦੀ ਜੇ ਹੁਣ ਨਾ ਵਰਤੋਂ ਕੀਤੀ ਫਿਰ ਅਸੀਂ ਕਦੋਂ ਕਰਾਂਗੇ। ਬਿਲਕੁਲ ਸਹੀ ਹੈ। ਸੋ ਇਸ ਲਈ ਕਹਿੰਦੇ ਕਿ ਉਹਨਾਂ ਤੇ ਘਰੇਲੂ ਦਬਾਅ ਵੀ ਹੈ ਤੇ ਪਾਰਟੀ ਪੱਧਰ ਤੇ ਵੀ ਦਬਾਅ ਹੈ। ਤੇ ਮਲੂਕਾ ਹੋਰੀ ਕਿਸੇ ਵੀ ਸਮੇਂ, ਮੈਂ ਬਾਰ-ਬਾਰ ਇਹ ਗੱਲ ਆਪਣੇ ਇਸ ਪ੍ਰੋਗਰਾਮ 'ਚ ਕਰਦਾ ਰਿਹਾ ਕਿ ਜਦੋਂ ਗੱਠਜੋੜ ਦੀ ਕੋਈ ਸੰਭਾਵਨਾ ਵੀ ਨਹੀਂ ਹੁੰਦੀ ਸੀ ਤਾਂ ਵੀ ਮਲੂਕਾ ਉਹਦੀ ਹਾਮੀ ਭਰੀ ਜਾਂਦੇ ਸੀ। ਹਾਂਜੀ ਹਾਂਜੀ, ਬਿਲਕੁਲ। ਸੋ ਇਸ ਲਈ ਤਾਰਾਂ ਤਾਂ ਬਹੁਤ ਦੇਰ ਦੀਆਂ ਜੁੜੀਆਂ ਨੇ। ਸੋ ਚੌਨ ਆਫ ਹੁਣ ਹੋ ਰਿਹਾ ਬਸ। ਜੀ। ਤੇ ਪੰਜਾਬ ਦੇ ਵਿੱਚ ਕਹਿੰਦੇ ਕਾਂਗਰਸ ਦੇ 4 ਸੂਬਾ ਪ੍ਰਧਾਨ ਦੇ ਚੁੱਕੇ ਨੇ ਝਟਕਾ ਜੀ। ਕਾਂਗਰਸ ਨੂੰ ਤਾਂ ਝਟਕੇ ਲੱਗਣੇ ਹੀ ਲੱਗਣੇ ਆ ਪ੍ਰਵੀਨ ਜੀ। ਕਾਂਗਰਸ ਕੋਲ ਸਟਾਫ ਇੰਨਾ ਪਿਆ ਉਹਨਾਂ ਨੂੰ ਸਾਂਭਿਆ ਨਹੀਂ ਜਾਂਦਾ ਤੇ ਬਾਕੀ ਪਾਰਟੀਆਂ ਕਹਿੰਦੀਆਂ ਸਾਡੇ ਕੋਲ ਹੈ ਕੁਛ ਨਹੀਂ, ਇਸ ਲਈ ਸਾਡੇ ਕੋਲ ਨਹੀਂ ਭੇਜ ਦਿਓ। ਹੁਣ ਉਹ ਚੰਗਾ ਮਾੜਾ ਅਗਲੇ ਕਹਿੰਦੇ ਲੈ ਜੋ ਸਾਰਾ ਇਕੱਠਾ ਕਰਕੇ ਕਾਂਗਰਸ ਦਾ ਨਾ ਜੋ ਕੁਛ ਹੈ। ਸੋ ਇਸ ਲਈ ਕਾਂਗਰਸ ਰੋਜ਼ 2-4 ਲੀਡਰ ਇੱਧਰ ਚਲੇ ਗਏ, ਉੱਧਰ ਚਲੇ ਗਏ, ਚੱਲੀ ਜਾਂਦਾ। ਤੁਸੀਂ ਇਹ ਦੇਖੋ ਕਿ ਜਦੋਂ ਚੋਣਾਂ ਹੁੰਦੀਆਂ ਨੇ ਤੇ ਉਹਨਾਂ ਦੇ ਜਦੋਂ ਨਤੀਜੇ ਆਉਂਦੇ ਨੇ, ਕਈ ਪਾਰਟੀਆਂ ਚੋਣ ਹਾਰ ਕੇ ਵੀ ਇਸ ਗੱਲੋਂ ਖੁਸ਼ ਹੁੰਦੀਆਂ ਨੇ ਕਿ ਲੈ ਆਪਾਂ ਨੂੰ ਵੋਟ ਤਾਂ ਇੰਨੇ % ਪੈ ਗਈ, ਪਿਛਲੀ ਵਾਰ ਆਪਾਂ ਨੂੰ 3% ਪਈ ਸੀ, 3.5 ਪੈ ਗਈ ਆਪਾਂ ਦਾ, ਆਪਣੀ ਵੋਟ ਵੱਧ ਗਈ। ਸੋ ਇਸੇ ਗੱਲ ਤੋਂ ਖੁਸ਼ ਹੁੰਦੇ ਨੇ। ਉਹ ਹਾਲ ਹੁਣ ਨਾ ਦੇਸ਼ ਦੇ ਵਿੱਚ ਕਾਂਗਰਸ ਦਾ ਪ੍ਰਵੀਨ ਜੀ। ਕਾਂਗਰਸ ਆਪ ਤਾਂ ਸੱਤਾ ਚ ਆ ਨਹੀਂ ਰਹੀ ਜਾਂ ਜਿੱਤ ਨਹੀਂ ਪਾ ਰਹੀ, ਪਰ ਉਹਨਾਂ ਦੇ ਲੀਡਰ ਦੂਜੀਆਂ ਪਾਰਟੀਆਂ ਜਾ ਕੇ ਜਿੱਤ ਜਾਂਦੇ ਨੇ ਤੇ ਫਿਰ ਕਾਂਗਰਸ ਇਸੇ ਵੱਲੋਂ ਖੁਸ਼ ਹੁੰਦੀ ਹੈ ਲੈ ਜਿੱਤ ਤਾਂ ਗਿਆ ਆਪਣਾ ਹੀ ਹੈ, ਚਾਹੇ ਉਧਰ ਜਿੱਤ ਗਿਆ। ਹਿਸਾਬ ਲਈ ਜਾਂਦੇ ਨੇ ਕਿ ਭਾਜਪਾ ਵਾਲੀ ਵੀ ਤਾਂ ਸਾਡੇ ਹੀ ਨੇ, ਹੁਣ ਕਿੰਨੇ ਬੰਦੇ ਸਾਡੇ ਹੀ। ਇਸ ਵਾਰ ਵੀ ਸੰਸਦ ਦੇ ਵਿੱਚ ਜਿੰਨੇ MP ਬੈਠੇ ਸੀ ਭਾਜਪਾ ਵਾਲੇ ਕੋਟੇ ਚ, ਉਹਨਾਂ ਚੋਂ ਵੀ 40% ਤੋਂ ਵੱਧ, 45% ਤੋਂ ਵੱਧ ਪਿਛੋਕੜ ਉਹਨਾਂ ਦਾ ਕਾਂਗਰਸੀ ਸੀ। ਸੋ ਇਸ ਲਈ ਕਾਂਗਰਸ ਕਹਿੰਦੇ ਇਸੇ ਗੱਲ ਚ ਵੀ ਖੁਸ਼ ਹੋ ਜਾਂਦੀ ਕਿ ਉਧਰ ਨੇ। ਉਹ ਹਾਲ ਹੁਣ ਇੱਥੇ ਹੈ ਜੀ। ਤੁਸੀਂ ਇਹ ਦੇਖੋ ਕਿ ਪੰਜਾਬ ਦੇ ਵਿੱਚ ਉਹਨਾਂ ਦੇ ਕਤਾਰਾਂ ਬੱਧੀ ਲੀਡਰ ਭਾਜਪਾ ਕੰਨੀ ਨੂੰ ਵੀ ਗਏ, ਆਪ ਕੰਨੀ ਨੂੰ ਵੀ ਗਏ, ਕੁਝ ਨਿਰਾਸ਼ ਵੀ ਹੋਏ, ਹੈ ਨਾ। ਸੋ ਉਹ ਸਾਰੀ ਸਥਿਤੀ ਦੇ ਵਿੱਚੋਂ ਪਰ ਜੇ ਸੂਬਾ ਪ੍ਰਧਾਨ ਤੋਂ ਅਗਰ ਤੁਹਾਡਾ ਸਾਥ ਛੱਡ ਕੇ ਜਾਂਦਾ, ਇਹਦਾ ਮਤਲਬ ਤੁਹਾਡੀ ਨਲਾਇਕੀ, ਤੁਹਾਡੀ ਮੈਨੇਜਮੈਂਟ, ਤੁਹਾਡਾ ਕੰਟਰੋਲ, ਤੁਹਾਡੀ ਭਰੋਸਗੀ ਕਿਤੇ ਨਹੀਂ। ਜਾਂ ਪਾਰਟੀਆਂ ਦੀ ਲਾਲਸਾਵਾਂ, ਲੀਡਰਾਂ ਦੀ ਲਾਲਸਾਵਾਂ ਇੰਨੀਆਂ ਵੱਧ ਗਈਆਂ
ਕਿ ਉਹਨਾਂ ਨੂੰ ਜਿੱਥੋਂ ਲੱਗਦਾ ਕਿ ਉੱਥੇ ਜਾ ਕੇ ਉਹ ਬੈਠਣ ਲਈ ਤਿਆਰ ਨੇ। ਮਤਲਬ ਵਰਕਰ ਛੱਡੇ, ਟਿਕਟ ਨਾ ਮਿਲਣ ਤੇ ਕੋਈ ਉਮੀਦਵਾਰ ਦਾ ਦਾਅਵੇਦਾਰ ਛੱਡੇ ਤਾਂ ਹੋਰ ਗੱਲ, ਸੂਬਾ ਪ੍ਰਧਾਨ ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਚਾਰ ਛੱਡ ਜਾਣ ਦਿਨਾਂ ਦੀਆਂ ਖੇਡਾਂ 'ਚ ਜੀ। ਆਪਾਂ ਗੱਲ ਸ਼ੁਰੂ ਕਰਦੇ ਹਾਂ ਅਮਰਿੰਦਰ ਸਿੰਘ ਤੋਂ ਲੈ ਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੱਕ। ਠੀਕ ਹੈ ਜੀ। ਕੈਪਟਨ ਅਮਰਿੰਦਰ ਸਿੰਘ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਤੱਕ। ਕੈਪਟਨ ਅਮਰਿੰਦਰ ਸਿੰਘ 3 ਵਾਰ ਪੰਜਾਬ 'ਚ ਕਾਂਗਰਸ ਦੇ ਪ੍ਰਧਾਨ ਬਣੇ ਆ, 2 ਵਾਰ ਮੁੱਖ ਮੰਤਰੀ ਬਣੇ ਆ, ਘਰ ਵਾਲੀ 4 ਵਾਰ ਮੈਂਬਰ ਪਾਰਲੀਮੈਂਟ ਬਣੀ ਆ, 1 ਵਾਰ ਵਿਦੇਸ਼ ਰਾਜ ਮੰਤਰੀ ਬਣੀ ਆ, ਤੇ ਪਰ ਤਾਂ ਵੀ ਟਿਕਾ ਨਹੀਂ, ਕਹਿੰਦੇ ਜੀ ਮੈਂ ਚੱਲਿਆ ਭਾਜਪਾ 'ਚ। ਠੀਕ ਹੈ। 1999 ਤੋਂ 2002 ਤੱਕ ਪ੍ਰਧਾਨ ਰਹਿੰਦੇ ਨੇ, 2010 ਤੋਂ 2013 ਤੱਕ ਪ੍ਰਧਾਨ ਰਹਿੰਦੇ ਨੇ, 2015 ਤੋਂ 2017 ਤੱਕ ਪ੍ਰਧਾਨ ਰਹਿੰਦੇ ਨੇ, ਤੇ ਅੱਜ ਕੱਲ੍ਹ ਭਾਜਪਾ 'ਚ ਨੇ। ਪਰਨੀਤ ਕੌਰ ਵੀ ਭਾਜਪਾ 'ਚ, ਧੀ ਵੀ ਭਾਜਪਾ 'ਚ, ਸਾਰਾ ਟੱਬਰ ਭਾਜਪਾ 'ਚ ਹੈ। ਜੀ ਜੀ। 1999 ਤੋਂ 2002 ਤੱਕ ਜਦੋਂ ਕੈਪਟਨ ਪ੍ਰਧਾਨ ਰਹੇ ਤਾਂ 2002 ਤੋਂ ਲੈ ਕੇ ਫਿਰ ਇਸ ਤੋਂ ਬਾਅਦ 2005 ਤੱਕ HS ਹੰਸਪਾਲ ਪ੍ਰਧਾਨ ਬਣਦੇ ਆ ਪੰਜਾਬ ਕਾਂਗਰਸ। ਹਾਂਜੀ ਹਾਂਜੀ ਬਿਲਕੁਲ। ਕੈਪਟਨ ਤੋਂ ਬਾਅਦ 2002 ਤੋਂ 2005 ਤੱਕ HS ਹੰਸਪਾਲ, ਤੇ ਅੱਜ ਕੱਲ੍ਹ ਹੰਸਪਾਲ ਜੀ ਕਿੱਥੇ ਨੇ? ਆਮ ਆਦਮੀ ਪਾਰਟੀ 'ਚ ਨੇ ਜੀ, ਤੇ ਆਮ ਆਦਮੀ ਪਾਰਟੀ 'ਚ ਪੇਡਾ ਦੇ ਚੇਅਰਮੈਨ ਲੱਗੇ ਹੋਏ ਨੇ। ਠੀਕ ਹੈ। ਅੱਛਾ। ਦੂਜਾ ਪ੍ਰਧਾਨ ਗਿਆ ਜੀ। ਉਹ ਤੋਂ ਬਾਅਦ 2005 ਤੋਂ ਲੈ ਕੇ 2008 ਤੱਕ ਸ਼ਮਸ਼ੇਰ ਸਿੰਘ ਦੁੱਲੋਂ ਨੂੰ ਪੰਜਾਬ ਦੀ ਪ੍ਰਧਾਨਗੀ ਮਿਲਦੀ ਆ। ਤੇ ਸ਼ਮਸ਼ੇਰ ਸਿੰਘ ਦੁੱਲੋਂ ਕਹਿੰਦਾ ਮੈਂ ਅਜੇ ਕਾਂਗਰਸੀ ਹਾਂ, ਫਿਰ ਕਿਉਂ ਜੇ ਮੇਰੀ ਘਰ ਵਾਲੀ ਤੇ ਮੇਰਾ ਪੁੱਤ ਆਮ ਆਦਮੀ ਪਾਰਟੀ ਚਲਾ ਗਿਆ। ਪੁੱਤ ਨੇ ਚੋਣ ਵੀ ਲੜ ਲਈ ਸੀ, ਘਰ ਵਾਲੀ ਮੁੜਿਆ ਹੀ, ਆਪ ਪੁੱਤ ਦਾ ਹੁਣ ਪਤਾ ਹੀ ਨਹੀਂ ਉੱਧਰ ਆਇਆ ਇੱਧਰ ਆ ਕੀ ਹੈ, ਪਰ ਦੁੱਲੋਂ ਨਹੀਂ ਕਹਿੰਦਾ ਮੈਂ ਕਾਂਗਰਸੀ ਹਾਂ ਜੀ। ਚਲੋ 2008 ਤੋਂ ਬਾਅਦ, ਦੁੱਲੋਂ ਤੋਂ ਬਾਅਦ 2010 ਤੱਕ ਮਹਿੰਦਰ ਸਿੰਘ KP ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ। ਉਹ ਅਕਾਲੀ ਦਲ ਚ ਮਹਿੰਦਰ ਸਿੰਘ KP ਹੋਰਾਂ ਨੇ ਤਾਜੀ ਅਕਾਲੀ ਦਲ ਜੁਆਇਨ ਕੀਤੀ। ਹਾਂਜੀ ਹਾਂਜੀ। ਸੁਖਵੀਰ ਬਾਦਲ ਦਾ ਜਦੋਂ ਕਨਫਰਮ ਹੋ ਗਿਆ ਕਿ ਗੱਡੀਆਂ ਨਿਕਲ ਆਈਆਂ ਮੇਰੇ ਘਰ ਨੂੰ ਆਉਣ ਲਈ, ਫਿਰ ਬੰਦਾ ਕੋਠੇ ਤੇ ਚੜਿਆ ਕਿ ਝੰਡਾ ਲਾ ਕੇ ਹੁਣ ਬਦਲਦੇ ਹੋਏ। ਘੰਟਾ ਪਹਿਲਾਂ ਝੰਡਾ ਬਦਲਿਆ ਸੀ। ਸੋ ਇਸ ਲਈ 2008 ਤੋਂ 2010 ਤੱਕ ਮਹਿੰਦਰ ਸਿੰਘ KP, ਤੇ ਫਿਰ 2010 ਤੋਂ 2013 ਤੱਕ ਫਿਰ ਅਮਰਿੰਦਰ ਸਿੰਘ ਦੀ ਦੂਜੀ ਪਾਰੀ ਆਉਂਦੀ ਹੈ। ਠੀਕ ਹੈ। ਉਸ ਤੋਂ ਬਾਅਦ 2013 ਤੋਂ 2015 ਤੱਕ ਪ੍ਰਤਾਪ ਸਿੰਘ ਬਾਜਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਦੇ ਨੇ, ਜਿਹੜੇ ਅੱਜ ਕੱਲ੍ਹ MLA ਨੇ ਕਾਂਗਰਸ ਦੇ ਤੇ ਵਿਰੋਧੀ ਧਿਰ ਦੇ ਲੀਡਰ ਨੇ ਪੰਜਾਬ ਦੀ ਵਿਧਾਨ ਸਭਾ 'ਚ। ਇਹ ਵੱਖਰੀ ਗੱਲ ਹੈ ਕਿ ਭਰਾ ਭਾਜਪਾ ਚਲਾ ਗਿਆ, ਪਰ ਕਹਿੰਦੇ ਮੈਂ ਉਹ ਪ੍ਰਧਾਨ ਆ ਜਿਹੜਾ ਅਜੇ ਕਾਂਗਰਸ 'ਚ ਆ ਜੀ। ਤੇ ਪ੍ਰਤਾਪ ਸਿੰਘ ਬਾਜਵਾ ਤੋਂ ਬਾਅਦ ਫਿਰ ਇੱਕ ਵਾਰ ਅਮਰਿੰਦਰ ਨੂੰ ਮੌਕਾ ਮਿਲਦਾ 15 ਤੋਂ 17 ਤੱਕ, ਤੇ ਸਰਕਾਰ ਆ ਜਾਂਦੀ ਆ। ਤੇ ਸਰਕਾਰ ਤੋਂ ਬਾਅਦ ਉਹਨਾਂ ਦਾ ਖਾਸਮ ਖਾਸ ਸੁਨੀਲ ਜਾਖੜ ਪੰਜਾਬ ਕਾਂਗਰਸ ਦਾ ਪ੍ਰਧਾਨ ਬਣ ਜਾਂਦਾ। 17 ਤੋਂ ਲੈ ਕੇ 2021 ਤੱਕ ਸੁਨੀਲ ਜਾਖੜ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ, ਤੇ ਅੱਜ ਕੱਲ ਉਹ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨੇ। ਬਿਲਕੁਲ। ਤੇ ਇਹ ਇੱਥੋਂ ਤੱਕ ਇਹ ਕਹਾਣੀ। ਇਹ ਤੋਂ ਬਾਅਦ ਫਿਰ ਉਹ ਤੋਂ ਬਾਅਦ ਨਵਜੋਤ ਸਿੱਧੂ ਬਣਦੇ ਨੇ ਸਾਲਕ ਦੇ ਲਈ। ਨਵਜੋਤ ਸਿੱਧੂ ਕਾਂਗਰਸ ਹੋ ਕੇ ਵੀ ਕਾਂਗਰਸ ਦੇ ਨਹੀਂ ਹੈਗੇ ਅੱਜ ਦੀ ਤਰੀਕ 'ਚ, ਨਹੀਂ ਨਜ਼ਰ ਆ ਰਹੇ। ਸਾਰਿਆਂ ਨੂੰ ਪਤਾ ਕਿ ਉਹਨਾਂ ਨੂੰ IPL 'ਚ ਜੇ ਮਿਲਿਆ ਥਾਪੜਾ ਵਾਪਸੀ ਤਾਂ ਉਹ ਵੀ ਸ਼ਾਇਦ ਆਸ਼ੀਰਵਾਦ ਕਹਿੰਦੇ ਭਾਜਪਾਈਆਂ ਦਾ ਹੀ ਨਾ ਹੋਵੇ, ਇਹ ਵੀ ਚਰਚਾਵਾਂ ਨੇ। ਉਹ ਉੱਧਰ, ਪਰ ਉਹ ਕਹਿੰਦੇ ਮੈਂ ਅਜੇ ਕਾਂਗਰਸ 'ਚ ਹਾਂ। ਹਾਂਜੀ ਹਾਂਜੀ। ਚਲੋ ਉਹ ਤੋਂ ਬਾਅਦ 2022 ਤੋਂ ਲੈ ਕੇ ਮੌਜੂਦਾ ਤੱਕ ਰਾਜਾ ਵੜਿੰਗ ਨੇ। ਸੋ ਇਹ 8 ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, HS ਹੰਸਪਾਲ, ਸ਼ਮਸ਼ੇਰ ਸਿੰਘ ਦੁੱਲੋਂ, ਮਹਿੰਦਰ ਸਿੰਘ KP, ਪ੍ਰਤਾਪ ਸਿੰਘ ਬਾਜਵਾ, ਸੁਨੀਲ ਜਾਖੜ, ਨਵਜੋਤ ਸਿੰਘ ਸਿੱਧੂ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ। ਇਹ 8 ਪ੍ਰਧਾਨਾਂ ਚੋਂ 4 ਪ੍ਰਧਾਨ ਅੱਜ ਕੱਲ੍ਹ ਪਾਰਟੀ ਛੱਡ ਚੁੱਕੇ ਨੇ, ਜਿਨ੍ਹਾਂ ਚੋਂ 2 ਸਿੱਧੇ ਭਾਜਪਾ 'ਚ ਨੇ, ਕੈਪਟਨ ਅਮਰਿੰਦਰ ਤੇ ਸੁਨੀਲ ਜਾਖੜ। ਇੱਕ ਅਕਾਲੀ ਦਲ 'ਚ ਹੈ ਮਹਿੰਦਰ ਸਿੰਘ KP, ਇੱਕ HS ਹੰਸਪਾਲ ਆਮ ਆਦਮੀ ਪਾਰਟੀ 'ਚ ਹੈ। 4 ਸੂਬਾ ਪ੍ਰਧਾਨ ਤੱਕ ਕਾਂਗਰਸ ਨੂੰ ਛੱਡ ਚੁੱਕੇ ਨੇ। ਆਹ ਸਥਿਤੀ ਹੈ ਜੀ। ਜੀ ਜੀ। ਤੇ ਅੱਗੇ ਗੱਲ ਕਰੀਏ ਭਾਜਪਾ ਦੀ। ਲੋਕ ਮੋਦੀ ਸਾਹਿਬ ਨੂੰ ਕਹਿ ਰਹੇ ਨੇ ਕਿ ਮੋਦੀ ਸਾਹਿਬ ਡਰੇ ਹੋਏ ਨੇ। ਮੋਦੀ ਸਾਹਿਬ ਦੀਆਂ ਜਿਹੜੀਆਂ ਸਟੇਟਮੈਂਟਾਂ ਨੇ ਜਾਂ ਜਿਸ ਤਰੀਕੇ ਨਾਲ ਉਹ ਪ੍ਰਚਾਰ ਕਰ ਰਹੇ ਨੇ, ਲੱਗਦਾ ਅੰਦਰੋਂ ਡਰੇ ਹੋਏ ਨੇ। ਡਰੀ ਭਾਜਪਾ ਨੇ, ਕਹਿੰਦੇ ਰਾਤ ਨੂੰ ਸੱਦ ਲਈ ਮੀਟਿੰਗ ਤੇ ਉਠਾ ਲਏ ਪੰਨਾ ਪ੍ਰਧਾਨ ਜੀ। ਪ੍ਰਵੀਨ ਜੀ, ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਇਹ ਡਰ ਵਾਲਾ ਭਾਸ਼ਣ ਹੈ। ਜੇਕਰ ਜੋਸ਼ ਵਾਲਾ ਭਾਸ਼ਣ ਹੁੰਦਾ, ਹੋਸ਼ ਵਾਲਾ ਭਾਸ਼ਣ ਹੁੰਦਾ, ਤਾਂ ਤੁਸੀਂ ਆਪਣੀ ਕਾਰਗੁਜ਼ਾਰੀ ਨਾਂ ਤੇ ਵੋਟਾਂ ਮੰਗਦੇ, ਤਾਂ ਤੁਸੀਂ ਕੰਮ ਤੇ ਵੋਟਾਂ ਮੰਗਦੇ, ਤੁਸੀਂ ਆਉਣ ਵਾਲੇ ਏਜੰਡੇ ਤੇ ਵੋਟਾਂ ਮੰਗਦੇ ਕਿ ਅਸੀਂ ਆਹ ਕਰਨਾ। ਪਰ ਤੁਹਾਡਾ ਅਸਲ ਏਜੰਡਾ ਇਹ ਹੈ ਨਾ ਕਿ ਤੁਹਾਡਾ ਟਰੰਪ ਕਾਰਡ ਇਹੀ ਹੈ ਕਿ ਹਿੰਦੂ ਮੁਸਲਮਾਨ ਕਰੋ, ਧਰਮ ਜਾਤ ਕਰੋ, ਮੰਗਲ ਸੂਤਰ ਕਰੋ, ਤਾਂ ਤੁਸੀਂ ਉਹਦੇ ਤੇ ਆ ਗਏ। ਪਰ ਇਹਦੇ ਨਾਲੋਂ ਵੀ ਵੱਡਾ ਡਰ ਵੋਟ ਘਟਣ ਦਾ ਹੈ। ਜਿਹੜੀ ਪੋਲਿੰਗ ਘੱਟ ਹੋ ਰਹੀ ਹੈ, ਉਸ ਡਰ ਨੇ ਭਾਜਪਾ ਨੂੰ ਹਿਲਾ ਕੇ ਰੱਖਿਆ ਹੋਇਆ। ਉਹ ਤੋਂ ਬਾਅਦ ਚੋਣ ਕਮਿਸ਼ਨ ਵੀ ਸਰਗਰਮ ਹੋ ਗਿਆ। ਹੁਣ ਚੋਣ ਕਮਿਸ਼ਨ ਵੀ ਕੀਤਾ, ਸਾਰਿਆਂ ਨੂੰ ਪਤਾ। ਵੈਸੇ ਚੋਣ ਕਮਿਸ਼ਨ ਦਾ ਕਹੂਗਾ ਅਸੀਂ ਤਾਂ ਆਪਣੀ ਡਿਊਟੀ ਕਰ ਰਹੇ ਹਾਂ ਜੀ, ਪਰ ਸਾਰਿਆਂ ਨੂੰ ਪਤਾ ਕਿ ਕਿਹਨਾਂ ਲਈ ਕੰਮ ਕਰਦਾ ਚੋਣ ਕਮਿਸ਼ਨ ਅੱਜ ਕੱਲ੍ਹ। ਸੋ ਚੋਣ ਕਮਿਸ਼ਨ ਨੂੰ ਜ਼ੋਰ ਲੱਗਿਆ ਪਿਆ ਕਿ ਦੂਜਾ, ਤੀਜਾ, ਚੌਥਾ, ਪੰਜਵਾਂ, ਛੇਵਾਂ, ਸੱਤਵਾਂ ਇਹ ਗੇੜਾਂ ਦੇ ਵਿੱਚ ਵੋਟ ਪੋਲਿੰਗ ਵਧੇ। ਪਰ ਜਦੋਂ ਪਹਿਲੇ ਗੇੜ ਦੀਆਂ 21 ਸੂਬਿਆਂ ਦੀਆਂ 102 ਸੀਟਾਂ ਤੇ ਵੋਟ ਪੋਲ ਹੁੰਦੀਆਂ ਨੇ, ਤੇ ਉਹ ਵੋਟ ਫੀਸਦੀ ਪਿਛਲੀ ਵਾਰ ਨਾਲੋਂ ਵੀ ਘਟ ਜਾਂਦਾ ਹੈ। ਪਿਛਲੀ ਵਾਰ ਪਹਿਲੇ ਗੇੜ ਦੀ ਜਿਹੜੀ ਵੋਟ ਪੋਲਿੰਗ ਸੀ
ਉਹ 70% ਦੇ ਨੇੜੇ ਤੇੜੇ ਸੀ, 69 ਪੁਆਇੰਟ ਕੁਛ ਸੀ, ਤੇ ਇਸ ਵਾਰ ਉਹ 63% ਦੇ ਗੇੜ 'ਚ ਰਹਿ ਗਈ। ਬਿਹਾਰ 'ਚ 50% ਤੇ ਵੀ ਨਹੀਂ ਗਈ, 48% ਤੇ ਰਹਿ ਗਈ। ਤੇ ਬਿਹਾਰ ਵਰਗਾ ਸੂਬਾ ਭਾਜਪਾ ਨੂੰ ਲੱਗਦਾ ਕਿ ਜਿਹੜੀ ਹਿੰਦੀ ਬੈਲਟ ਹੈ, ਜੇ ਸਾਡੀ ਉੱਥੇ ਨਹੀਂ ਸਾਨੂੰ ਵੋਟਾਂ ਪੈਂਦੀਆਂ, ਫਿਰ ਸਾਡਾ ਕੀ ਬਣੂ ਕਿੱਥੇ। ਬਿਲਕੁਲ ਸਹੀ। ਸੋ ਉਸ ਡਰ ਦੇ ਵਿੱਚੋਂ ਨਰਿੰਦਰ ਮੋਦੀ ਅਲੀਗੜ੍ਹ ਦੀ ਇੱਕ ਰੈਲੀ ਦੇ ਵਿੱਚ ਬੋਲਦੇ ਨੇ ਕਿ ਵੋਟ ਘੱਟ ਪੈ ਰਹੀ ਹੈ ਜੀ, ਨਿਕਲੋ। ਤੇ ਠਿਕਰਾ ਪਾਉਂਦੇ ਆ ਕਿ ਗਰਮੀ ਕਰਕੇ ਲੋਕ ਘੱਟ ਨਿਕਲੇ। ਕਹਿੰਦੇ ਫਿਰ ਮੈਂ ਗਰਮੀ ਵਾਲਾ ਚੈੱਕ ਕੀਤਾ ਪੈਮਾਨਾ ਜੀ, ਮੈਂ ਕਿਹਾ ਵੀ ਪਿਛਲੀ ਵਾਰ 11 ਅਪ੍ਰੈਲ ਨੂੰ ਪਹਿਲੇ ਗੇੜ ਦੀਆਂ ਵੋਟਾਂ ਪਈਆਂ ਸੀ, ਤਦ ਯੂਪੀ 'ਚ ਕਿੰਨਾ ਕੁ ਟੈਂਪਰੇਚਰ ਸੀ, ਉੱਥੇ 35 ਡਿਗਰੀ ਸੀ। ਠੀਕ ਹੈ। ਇਸ ਵਾਰ ਉਹ ਤੋਂ 8 ਦਿਨ ਬਾਅਦ 19 ਅਪ੍ਰੈਲ ਨੂੰ ਪਹਿਲੇ ਗੇੜ ਦੀਆਂ ਵੋਟਾਂ ਪੈਂਦੀਆਂ, ਤੇ ਬਿਲਕੁਲ ਜੀ 39 ਡਿਗਰੀ ਦੇ ਗੇੜ 'ਚ ਤਾਪਮਾਨ ਸੀ, 4 ਡਿਗਰੀ ਤਾਪਮਾਨ ਵੱਧ ਸੀ, ਕੋਈ ਜ਼ਿਆਦਾ ਨਹੀਂ। ਪਰ ਸਵਾਲ ਇਹ ਤਾਂ ਨਹੀਂ ਗਾ ਨਾ ਕਿ ਤੁਸੀਂ ਤਾਂ ਕਹਿੰਦੇ ਹੋ ਕਿ ਇਹ ਸਾਡਾ ਤਾਂ ਉਤਸਵ ਹੈ, ਤੇ ਉਤਸਵ 'ਚ ਤਾਂ ਫਿਰ ਲੋਕ ਪਰਵਾਹ ਨਹੀਂ ਕਰਦੇ ਮੀਂਹ ਕਣੀ ਗਰਮੀ ਦੀ। ਸੋ ਇਸ ਹਵਾਲੇ ਨਾਲ ਭਾਜਪਾ ਡਰੀ। ਇੱਕ ਪਾਸੇ ਉਹਨਾਂ ਦਾ ਮੁੱਖ ਲੀਡਰ ਜਿਹੜਾ ਹੈ ਉਹ ਸਟੇਜਾਂ ਤੋਂ ਘੱਟ ਵੋਟ ਦੇ ਹਵਾਲੇ ਨਾਲ ਗੱਲਾਂ ਕਰਨ ਲੱਗਿਆ, ਤੇ ਉਹਨੇ ਮੋੜਾ ਧਰਮ ਜਾਤ ਪੱਤੇ ਵਾਲਾ ਕੱਟ ਲਿਆ। ਤੇ ਦੂਸਰੇ ਪਾਸੇ ਡਰੀ ਭਾਜਪਾ ਨੇ ਅੱਧੀ ਰਾਤ ਨੂੰ ਮੀਟਿੰਗ ਸੱਦੀ। ਪ੍ਰਵੀਨ ਜੀ, ਅਮਿਤ ਸ਼ਾਹ, ਜੇਪੀ ਨੱਡਾ, ਪਾਰਟੀ ਦੇ ਕੌਮੀ ਜਨਰਲ ਸਕੱਤਰ ਤੇ ਹੋਰ ਕਾਰਕੁਨ ਰਾਤ ਨੂੰ ਮੀਟਿੰਗ ਕਰਦੇ ਨੇ। ਮੀਟਿੰਗ ਕਰਕੇ ਆਪਣੇ ਸੂਬਿਆਂ ਦੇ ਪ੍ਰਧਾਨਾਂ ਨੂੰ ਠਾਲ ਲੈਂਦੇ ਨੇ। ਠੀਕ ਹੈ। ਅੱਛਾ। ਕਿਉਂਕਿ ਉਹ ਦੇਖ ਰਹੇ ਨੇ ਕਿ ਜਦੋਂ 2009 ਦੇ ਵਿੱਚ ਦੂਜਾ ਗੇੜ ਆਉਂਦਾ ਮਨਮੋਹਨ ਸਰਕਾਰ ਦਾ, ਤਾਂ 58% ਔਸਤ ਵੋਟ ਪੋਲ ਹੋਈ ਸੀ ਪੂਰੀ ਮੁਲਕ ਦੇ ਵਿੱਚ ਆਮ ਚੋਣਾਂ 'ਚ। ਤੇ ਪਰ ਜਦੋਂ ਭਾਜਪਾ ਨੇ ਮਾਹੌਲ ਬਣਾਇਆ, ਮਹਿੰਗਾਈ, ਘੁਟਾਲੇ, ਕੱਪੜੇ, ਇਹ ਕਾਲਾ ਧਨ, ਚਿੱਟਾ ਧਨ, ਤਦ 2014 ਦੇ ਵਿੱਚ 66% ਵੋਟ ਪੋਲ ਹੋ ਗਈ ਸੀ। ਤੇ ਮੋਦੀ ਨੇ ਕਿਹਾ ਕਿ ਇੱਕ ਮੌਕਾ ਹੋਰ ਦਿਓ, ਹੁਣ ਵਿਸ਼ਵ ਤਾਕਤ ਬਣਨ ਜਾ ਰਹੇ ਆ। ਤਾਂ ਉਹ 66% ਵਾਲੀ ਵੋਟ 2019 ਚ 67% ਤੋਂ ਵੀ ਪਾਰ ਚਲੀ ਗਈ। ਤੇ ਹੁਣ ਜੇ ਪਹਿਲੇ ਗੇੜ 'ਚ 63 ਤੇ ਜਾ ਰਹੀ ਆ, ਕਿਸੇ ਸੂਬੇ 'ਚ 48 ਤੇ ਜਾ ਰਹੀ ਆ, ਤਾਂ ਭਾਜਪਾ ਨੂੰ ਡਰ ਲੱਗਿਆ ਕਿ ਵੋਟ ਘਟ ਗਈ, ਤਾਂ ਇਹਦਾ ਮਤਲਬ ਅਸੀਂ ਗਏ। ਵੈਸੇ ਘਟਣ ਤੋਂ ਬਾਕੀ ਪਾਰਟੀਆਂ ਨੂੰ ਵੀ ਫਿਕਰ ਤਾਂ ਪਿਆ ਹੋਊਗਾ, ਪਤਾ ਨਹੀਂ ਕਿਹਦਾ ਨਫਾ ਨੁਕਸਾਨ ਹੈ, ਪਰ ਇਹ ਚੋਰ ਨੂੰ ਆਪਣਾ ਪਾਲਾ। ਭਾਜਪਾ ਡਰੀ ਹੋਈ ਨੇ ਅੱਧੀ ਰਾਤ ਨੂੰ ਮੀਟਿੰਗ ਸੱਦੀ, ਤੇ ਮੀਟਿੰਗ ਸੱਦ ਕੇ ਇਹਨਾਂ ਨੇ ਪਹਿਲਾਂ ਸਾਰੇ ਸੂਬਿਆਂ ਦੇ ਪ੍ਰਧਾਨ ਠਾਲੇ, ਤੇ ਸੂਬਿਆਂ ਦੇ ਪ੍ਰਧਾਨਾਂ ਨੂੰ ਕਿਹਾ ਕਿ ਜ਼ਿਲ੍ਹਾ ਪ੍ਰਧਾਨ ਠਾਲੋ ਤੇ ਹੁਣੇ ਪੰਨਾ ਪ੍ਰਧਾਨਾਂ ਨਾਲ ਗੱਲ ਕਰੋ। ਹੁਣ ਇਹ ਪੰਨਾ ਪ੍ਰਧਾਨ ਕੀ ਖੇਡ ਹੈ ਜੀ? ਸ਼ਾਇਦ ਮੈਂ ਪਹਿਲਾਂ ਵੀ ਕਦੇ ਦਰਸ਼ਕਾਂ ਨਾਲ ਗੱਲ ਕੀਤੀ ਹੋਵੇ ਕਿ ਸਾਰੀਆਂ ਪਾਰਟੀਆਂ 'ਚ ਇੱਕ ਸਟਰਕਚਰ ਬਣਿਆ ਹੁੰਦਾ ਕਿ ਹਾਂਜੀ ਇਹ ਕੌਮੀ ਪ੍ਰਧਾਨ, ਫਿਰ ਜੀ ਇਹ ਸੂਬਾਈ ਪ੍ਰਧਾਨ, ਇਹ ਜ਼ਿਲ੍ਹਾ ਪ੍ਰਧਾਨ ਹੈ ਨਾ, ਜ਼ਿਲ੍ਹਾ ਪ੍ਰਧਾਨ ਤੋਂ ਅੱਗੇ ਬਲਾਕ ਪ੍ਰਧਾਨ, ਫਿਰ ਅੱਗੇ ਟੀਮਾਂ ਹੁੰਦੀਆਂ ਨੇ। ਪਰ ਜ਼ਿਆਦਾਤਰ ਦਾ ਢਾਂਚਾ ਬਲਾਕ ਪ੍ਰਧਾਨ ਤੱਕ ਰਹਿੰਦਾ ਹੈ, ਵੱਧ ਤੋਂ ਵੱਧ ਫਿਰ ਅੱਗੇ MC ਹੈਗੇ, ਤੁਹਾਡੇ ਹਲਕਾ ਇੰਚਾਰਜ ਹੈਗੇ, ਏਦਾਂ ਦਾ ਕੁਛ ਹੁੰਦਾ। ਪਰ ਭਾਜਪਾ ਨੇ ਹਰ ਗਲੀ ਮਹੱਲੇ ਤੱਕ ਪਹੁੰਚ ਕੀਤੀ ਹੈ। ਠੀਕ ਹੈ ਜੀ। ਉਹਨਾਂ ਦੀ ਇਹ ਰਣਨੀਤੀ ਬਾ ਕਮਾਲ ਹੈ। ਉਹ ਕਹਿੰਦੇ ਜੀ ਕੌਮੀ ਪ੍ਰਧਾਨ ਤੋਂ ਬਾਅਦ ਸੂਬਾਈ ਪ੍ਰਧਾਨ, ਸੂਬਾਈ ਪ੍ਰਧਾਨ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ, ਜ਼ਿਲ੍ਹਾ ਪ੍ਰਧਾਨ ਤੋਂ ਬਾਅਦ ਬਲਾਕ ਪ੍ਰਧਾਨ, ਬਲਾਕ ਪ੍ਰਧਾਨ ਤੋਂ ਬਾਅਦ ਸ਼ਹਿਰੀ ਮੰਤਰੀ, ਸਾਡਾ ਸ਼ਹਿਰੀ ਮੰਤਰੀ ਤੋਂ ਬਾਅਦ ਪੰਨਾ ਪ੍ਰਧਾਨ, ਜਿਹੜੇ ਜਮਾ ਮੁੱਢਲੀ ਗਈ ਹੈ। ਹੁਣ ਇਹ ਪੰਨਾ ਪ੍ਰਧਾਨ ਮਤਲਬ ਪ੍ਰਵੀਨ ਜੀ, ਤੁਹਾਡੇ ਸ਼ਹਿਰ ਦੇ ਵਿੱਚ ਵੋਟਰ ਲਿਸਟ ਆ ਤੁਹਾਡੇ ਸ਼ਹਿਰ ਦੀ, ਉਹ ਮੰਨ ਲਓ 15 ਪੇਜਾਂ ਦੀ ਆ, 15 ਪੰਨਾ ਪ੍ਰਧਾਨ ਹੋਣਗੇ ਭਾਜਪਾ ਦੇ। ਵਾਹ, ਅੱਛਾ। ਜਿਹੜੇ ਸ਼ਹਿਰ 'ਚ, ਜਿਹੜੇ ਪਿੰਡ 'ਚ, ਜਿਹੜੇ ਕਸਬੇ 'ਚ ਜਿੰਨੇ ਪੇਜਾਂ ਦੀ ਵੋਟਰ ਲਿਸਟ ਆ, ਹਰ ਪੇਜ ਦਾ ਇੱਕ ਪ੍ਰਧਾਨ ਲਾਉਂਦੇ, ਉਹਨੂੰ ਪੰਨਾ ਪ੍ਰਧਾਨ ਕਹਿੰਦੇ ਆ, ਪੰਨੇ ਦਾ ਪ੍ਰਧਾਨ। ਉਸ ਠੀਕ ਹੈ, ਠੀਕ ਹੈ। ਉਸ ਪੇਜ ਦੇ ਉੱਤੇ ਜਿੰਨੀਆਂ ਵੋਟਾਂ ਉਹ ਭੁਗਤਾਉਣੀਆਂ ਉਹਦੀ ਜ਼ਿੰਮੇਵਾਰੀ। ਸੋ ਅੱਧੀ ਰਾਤ ਨੂੰ ਇਹਨਾਂ ਨੇ ਪ੍ਰਧਾਨ ਠਾਲੇ ਤੇ ਉਹਨਾਂ ਦੇ ਰਾਹੀਂ ਪੰਨਾ ਪ੍ਰਧਾਨਾਂ ਨਾਲ ਰਾਬਤਾ ਕਰਨ ਦੀ ਹਦਾਇਤ ਕੀਤੀ ਕਿ ਜੇ ਦੂਜੇ, ਤੀਜੇ, ਚੌਥੇ, ਪੰਜਵੇਂ, ਛੇਵੇਂ, ਸੱਤਵੇਂ ਗੇੜ 'ਚ ਵੋਟ ਘਟ ਗਈ ਤਾਂ ਤੁਹਾਡੀ ਖੈਰ ਨਹੀਂ ਜੀ। ਤਾਂ ਹੁਣ ਪੰਨਾ ਪ੍ਰਧਾਨਾਂ ਦੀ ਜ਼ਿੰਮੇਵਾਰੀ ਹੈ। ਉਹ ਕਹਿੰਦੇ ਕਿ ਵੋਟ ਕੱਢ ਕੇ ਪਵਾਓ, ਜੇ ਤੁਸੀਂ ਵੋਟ ਕੱਢ ਕੇ ਲੈ ਕੇ ਜਾਓਗੇ ਤਾਂ ਪਊਗੀ ਤੁਹਾਨੂੰ। ਪ੍ਰਚਾਰ ਕਰਨ ਲਈ ਸਾਡੇ ਕੋਲ ਹੈਗਾ। ਜਦੇ ਬਦਲ ਗਿਆ। ਮੈਂ ਕੱਲ ਹਰਿਆਣਾ ਦੇ 2 ਲੀਡਰਾਂ ਦੀ ਸ਼ੈਲੀ ਦੇਖ ਰਿਹਾ ਸੀ ਜੀ। ਭਾਸ਼ਾ, ਉਹਨਾਂ ਦਾ ਅੰਦਾਜ਼ ਬਦਲ ਗਿਆ। ਬਕਾਇਦਾ ਤੌਰ ਤੇ ਉਹਨਾਂ ਨੇ ਉਹੀ ਜੀ ਬੋਲੀ 'ਚ ਗੱਲ ਕੀਤੀ। ਕਹਿੰਦੇ ਜੀ ਭਾਜਪਾ ਦੇ ਲੀਡਰ ਇੱਕ ਕਹਿ ਰਿਹਾ ਸੀਗਾ ਕਿ ਦੇਖੋ ਜੀ ਇਹ ਤਾਂ ਮੁਸਲਮਾਨਾਂ ਨੂੰ ਸਾਰਾ ਕੁਝ ਦੇ ਦੇਣਗੇ, ਕਾਂਗਰਸੀ ਦਾ ਜੇ ਆ ਗਏ। ਇੱਕ ਕਹਿ ਰਿਹਾ ਸੀਗਾ, ਕਹਿੰਦਾ ਕਿ ਇਹ ਜਿਹੜੇ ਮਤਲਬ ਕਿ ਗੈਰ ਕਾਨੂੰਨੀ ਹਥਿਆਰ ਨੇ ਇਹ ਮੁਸਲਮਾਨ ਕਾਰੀਗਰ ਬਣਾਉਂਦੇ ਨੇ ਜੀ। ਤੇ ਇਸ ਲਈ ਜੇ ਇਹਨਾਂ ਦੀ ਸਕਿੱਲ ਦਾ ਵਰਤੋਂ ਕਰਦੇ ਤਾਂ AK-47 ਬਣਾ ਸਕਦੇ ਸੀ। ਇਹ ਤਾਂ ਮਤਲਬ ਪਤਾ ਨਹੀਂ ਕਿੱਥੋਂ ਕਿੱਥੋਂ ਗੱਲਾਂ। ਇਹ ਕਿਹਨੇ ਮੌਕਾ ਦਿੱਤਾ ਜੀ? ਇਹ ਜਵਾਨ ਕਿਹਨੇ ਖਿਲਾਈ? ਇਹ ਫਿਰਕੂਵਾਦ ਵਾਲੀ ਭਾਸ਼ਾ ਰਾਜਨੀਤੀ ਚੋਣਾਂ ਦੇ ਵਿੱਚ ਕੌਣ ਲੈ ਕੇ ਆਇਆ? ਤੇ ਜੇ ਤੁਹਾਡਾ ਮੁਖੀ ਬੋਲਦਾ ਤਾਂ ਦੂਏ ਨੂੰ ਬੋਲਣ ਦਾ ਮੌਕਾ ਮਿਲ ਗਿਆ ਨਾ। ਤੁਸੀਂ ਉਹਨਾਂ ਨੂੰ ਇਸ਼ਾਰਾ ਕਰਤਾ ਕਿ ਖੇਲੋ ਇਸ ਖੇਡ ਤੇ, ਹੁਣ ਇਸ ਪਿੱਚ ਤੇ ਖੇਡਣ ਦਾ ਇਸ਼ਾਰਾ ਕਰਤਾ। ਪਰ ਤੁਸੀਂ ਅੰਦਰੋਂ ਡਰੇ ਹੋ ਤੇ ਇਸ ਡਰ ਚੋਂ ਤੁਸੀਂ ਅੱਧੀ ਰਾਤਾਂ ਨੂੰ ਮੀਟਿੰਗਾਂ ਕਰਦੇ ਹੋ। ਸੋ ਉਸ ਮੀਟਿੰਗ ਤੋਂ ਬਾਅਦ ਹੁਣ ਪੰਨਾ ਪ੍ਰਧਾਨਾਂ ਦੀ ਭੂਮਿਕਾ ਕਿਹੋ ਜਿਹੀ ਰਹੂਗੀ, ਇਹ 4 ਤਰੀਕ ਨੂੰ ਦੇਖਾਂਗੇ ਜੀ। ਜੀ। ਤੇ ਜਾਂਦੇ ਗੱਲ ਕਰੀਏ ਮਾਨ ਸਰਕਾਰ ਦੀ, ਪੰਜਾਬ ਸਰਕਾਰ ਦੀ। ਅਦਾਲਤ ਦੇ ਵਿੱਚ ਸਰਕਾਰ ਕਹਿੰਦੀ ਵੀ ਹਵਾਈ ਤੀਰਥ ਯਾਤਰਾ ਦੀ ਕੋਈ ਸਕੀਮ ਨਹੀਂ ਹੈ ਜੀ।
ਪ੍ਰਵੀਨ ਜੀ, ਦੋ ਤਰ੍ਹਾਂ ਦੀ ਪਟੀਸ਼ਨਾਂ ਤੇ ਕੱਲ ਮਸਲਾ ਸੀਗਾ। ਠੀਕ ਹੈ ਜੀ। ਇੱਕ ਤਾਂ ਸੀਗੀ ਜਿਹੜੀਆਂ ਸਰਕਾਰੀ ਬੱਸਾਂ ਦੀ ਦੁਰਵਰਤੋਂ ਆ, ਹੂੰ ਕਿ ਰੈਲੀਆਂ ਦੇ ਵਿੱਚ ਸਰਕਾਰੀ ਬੱਸਾਂ ਲੈ ਕੇ ਜਾਂਦੇ ਨੇ, ਸਰਕਾਰੀ ਮਾਸਟਰਾਂ ਨੂੰ ਬੱਸਾਂ ਦੇ ਵਿੱਚ ਬੰਦੇ ਚੜਾਉਣ ਦੀਆਂ ਡਿਊਟੀਆਂ ਲਾਉਂਦੇ ਨੇ ਇਹਨਾਂ ਤੇ, ਜਾਂ ਕੁਝ ਮੰਡੀ ਬੋਰਡ ਦੇ ਜਾਂ ਕੁਝ ਹੋਰਾਂ ਦੇ ਸੈਕਟਰੀਆਂ ਦੀ ਡਿਊਟੀਆਂ ਲੱਗਦੀਆਂ ਨੇ ਕਿ ਵੀ ਤੁਸੀਂ ਇਹਨਾਂ ਦੇ ਲਈ ਰੋਟੀ ਪਾਣੀ ਦਾ ਪ੍ਰਬੰਧ ਕਰਨਾ। ਸੋ ਉਸ ਨੂੰ ਲੈ ਕੇ ਬਕਾਇਦਾ ਤੌਰ ਤੇ ਮਾਨਕ ਗੋਇਲ ਹੋਰਾਂ ਨੇ ਇੱਕ ਪਟੀਸ਼ਨ ਪਾਈ ਸੀ। ਉਸ ਮਸਲੇ ਤੇ ਸੁਣਵਾਈ ਹੈ ਤੇ ਪੰਜਾਬ ਸਰਕਾਰ ਤੋਂ ਜਵਾਬ ਮੰਗ ਲਿਆ ਕਿ ਭਾਈ ਆਪਣਾ ਜਵਾਬ ਦਾਖਲ ਕਰੋ ਇਸ ਮਸਲੇ ਤੇ, ਤੁਹਾਡਾ ਕੀ ਕਹਿਣਾ। ਦੂਸਰੇ ਪਾਸੇ ਦੂਸਰੀ ਪਟੀਸ਼ਨ ਸੀ ਤੀਰਥ ਯਾਤਰਾ ਨੂੰ ਲੈ ਕੇ। ਠੀਕ ਹੈ ਜੀ। ਕਿ ਜੀ ਇਹ ਇਸ ਮਸਲੇ ਤੇ ਕਿ ਭਾਈ ਇਹ ਤਾਂ ਪੰਜਾਬ ਦੇ ਸਿਰ ਤੇ ਬੋਝ ਪਾ ਰਹੇ ਨੇ ਜੀ, ਇਹ ਏਦਾਂ ਕਿਵੇਂ ਕਿ ਜਨਤ ਪਟੀਸ਼ਨ ਪਈ ਹੋਈ ਸੀ ਪੰਜਾਬ ਹਰਿਆਣਾ ਹਾਈ ਕੋਰਟ 'ਚ। ਉਸ ਮਸਲੇ ਤੇ ਪੰਜਾਬ ਸਰਕਾਰ ਨੇ ਬੜੀ ਸਫਾਈ ਦਿੱਤੀ ਆ ਕਿ ਜੀ ਇਹ ਕੋਈ ਪਹਿਲੀ ਯਾਤਰਾ ਸਕੀਮ ਨਹੀਂ, ਹੋਰਨਾਂ ਸੂਬਿਆਂ 'ਚ ਵੀ ਚੱਲਦੀਆਂ, ਵੱਖ-ਵੱਖ ਪਾਰਟੀਆਂ ਵੀ ਚਲਾਉਂਦੀਆਂ। ਠੀਕ ਹੈ ਜੀ। ਪਰ ਸਾਡੀ ਹਵਾਈ ਯਾਤਰਾ ਕਰਾਉਣ ਦੀ ਕੋਈ ਯੋਜਨਾ ਨਹੀਂ। ਹਵਾਈ ਤੀਰਥ ਯਾਤਰਾ ਨਹੀਂ ਹੋਗੀ, ਬੱਸ ਰਾਹੀਂ ਰੇਲ ਰਾਹੀਂ ਅਸੀਂ ਯਾਤਰਾ ਕਰਾਵਾਂਗੇ ਜੀ, ਉਹਦੇ ਲਈ ਅਸੀਂ ਬਜਟ ਰੱਖਿਆ ਹੋਇਆ। ਪਰ ਆ ਹਵਾਈ ਯਾਤਰਾ ਵਾਲੀ ਗੱਲ ਸਾਡੇ ਤੇ ਝੂਠ ਹੈ ਜੀ, ਅਸੀਂ ਕੋਈ ਹਵਾਈ ਯਾਤਰਾ ਨਹੀਂ ਕਰਦੇ। ਪਰ ਜਿੱਥੇ ਤੱਕ ਮੈਨੂੰ ਯਾਦ ਹੈ ਮੁੱਖ ਮੰਤਰੀ ਸਾਹਿਬ ਤਾਂ ਖੁਦ ਦਾਅਵੇ ਕਰਦੇ ਸੀ ਕਿ ਤੁਸੀਂ ਰੇਲਾਂ ਰੱਦ ਕਰ ਦੋਗੇ, ਰੇਲਾਂ ਰੋਕ ਦੋਗੇ ਤਾਂ ਅਸੀਂ ਜਹਾਜ਼ ਰਾਹੀਂ ਲੈ ਜਾਵਾਂਗੇ। ਸੋ ਇਸ ਹਵਾਲੇ ਨਾਲ ਮਤਲਬ ਕਿ ਇਹ ਕੀ ਇਹਦਾ ਮਤਲਬ ਤੁਸੀਂ ਝੂਠ ਫੈਲਾਉਂਦੇ ਹੋ, ਝੂਠ ਪ੍ਰਚਾਰਦੇ ਹੋ। ਸੋ ਹੁਣ MSP ਲੈ ਕੇ ਵੀ ਸਵਾਲ ਖੜਾ ਹੋ ਰਿਹਾ। ਇੱਕ ਇੰਟਰਵਿਊ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ MSP ਤਾਂ ਕੇਂਦਰ ਦੀ ਜ਼ਿੰਮੇਵਾਰੀ ਹੈ ਦੇਣਾ, ਪਰ ਤੁਸੀਂ ਵੀ MSP ਦੀਆਂ ਗੱਲਾਂ ਕਰਦੇ ਰਹੇ ਹੋ। ਤੁਸੀਂ ਪਿੰਡਾਂ ਦੀ ਸੱਥਾਂ 'ਚ ਬੋਨਸ ਦੀਆਂ ਗੱਲਾਂ ਕਰਦੇ ਰਹੇ ਹੋ ਕਿ ਦਿੱਲੀ 'ਚ ਕੇਜਰੀਵਾਲ ਨੇ ਬੋਨਸ ਦੇਤਾ ਕਣਕ ਤੇ, ਆਪਾਂ ਵੀ ਦੇ ਦਿਆਂਗੇ, MSP ਦੇ ਬਰਾਬਰ ਭਾਅ ਆ ਜਾਊਗਾ। MSP ਤੁਹਾਡੀ ਮੰਤਰੀ ਕਹਿੰਦੀ ਚੁਟਕੀਆਂ ਮਾਰ ਕੇ MSP 5 ਮਿੰਟਾਂ 'ਚ ਦੇ ਦਿਆਂਗੇ। ਸੋ ਇਹਦਾ ਮਤਲਬ ਤੁਸੀਂ ਵੋਟਾਂ ਦੇ ਲਈ ਕੁਝ ਜਾਂ ਮਰਜ਼ੀ ਝੂਠ ਬੋਲੋਗੇ ਤੇ ਫਿਰ ਜਦੋਂ ਮਾਮਲਾ ਵਿਗੜ ਜਾਂਦਾ ਹੈ, ਅਦਾਲਤ ਤੱਕ ਜਾਂਦਾ ਹੈ, ਫਿਰ ਤੁਸੀਂ ਮੁੱਕਰਦੇ ਹੋ। ਸੋ ਇਸ ਲਈ ਆਹ ਦੋ ਪਹਿਲੂਆਂ ਨੇ ਵੀ ਚਰਚਾ ਖਾਸੀ ਛਿੜੀ ਹੋਈ ਹੈ ਕਿ ਆਮ ਆਦਮੀ ਪਾਰਟੀ ਆਪਣੇ ਵਾਅਦਿਆਂ ਤੋਂ ਭੱਜ ਰਹੀ ਹੈ। ਪੰਜਾਬ ਦੇ ਵਿੱਚ ਕਾਂਗਰਸ ਆਪਣੇ ਘਰੇ ਕਲੇਸ਼ ਚੁਲਝੀ ਹੈ। ਅਕਾਲੀ ਦਲ ਦੇ ਉਮੀਦਵਾਰ ਐਲਾਨ ਕੇ ਵੀ ਅਜੇ ਪੈਰ ਨਹੀਂ ਲੱਗ ਪਾ ਰਹੇ ਤੇ ਆਮ ਆਦਮੀ ਪਾਰਟੀ ਤੇ ਭਾਜਪਾਈਆਂ ਨੂੰ ਕਿਸਾਨ ਤੇ ਆਵਾਮ ਘੇਰਨ ਲੱਗਿਆ। ਕਈ ਵਾਰੀ ਸਰਕਾਰਾਂ ਅਦਾਲਤਾਂ ਨੂੰ ਹਲਕੇ 'ਚ ਲੈ ਲੈਂਦੀਆਂ। ਰਾਮਦੇਵ ਦਾ ਹਸ਼ਰ ਆਪਾਂ ਦੇਖਿਆ ਹੀ ਹੈ ਨਾ, ਕੀ ਹੋਈ ਉਹਦੇ ਨਾਲ। ਐਡੇ ਪੋਸਟਰ ਜਾਰੀ ਕਰਨੇ ਪਏ ਉਹਨੂੰ ਦੁਬਾਰਾ। ਦੂਜੀ ਵਾਰ ਉਹਨਾਂ ਨੂੰ ਇਹ ਲੱਗਾ ਕਿ ਸ਼ਾਇਦ ਅਦਾਲਤ ਹੈ, ਹੁਣ ਸੁਣਵਾਈ ਹੋਈ ਹੈ, ਕੋਈ ਮਹੀਨਾ ਸਖਤੀ ਰਹੂਗੀ, ਚਲੋ ਕੋਈ ਨਾ। ਉਹਨਾਂ ਨੂੰ ਆਵਾਜ਼ ਮਾਰੀ ਕਿ ਇੱਥੇ ਤੁਸੀਂ ਹੱਥ 'ਚ ਹੱਥ ਪਾ ਕੇ ਨਹੀਂ ਖੜ ਸਕਦੇ, ਬਰਾਤੇ ਨਹੀਂ ਆਏ, ਤੁਸੀਂ ਸਿੱਧੇ ਖੜੇ ਹੋ। ਸੋ ਇਹ ਅਦਾਲਤ ਹੈ, ਪਤਾ ਨਾ ਲੱਗੇ, ਨਾ ਜਾਗੇ ਤਾਂ ਨਾ ਜਾਗੇ, ਜਦੋਂ ਜਾਗ ਪਏ ਤਾਂ ਮਿੰਟ 'ਚ ਹੀ ਜਾਗ ਪਏ, ਕਾਨੂੰਨ ਦਾ ਕੀ ਹੈ ਨਾ ਕਹਿੰਦੇ ਆ। ਪਰ ਤੁਸੀਂ ਇਹ ਦੇਖੋ ਕਿ ਸਰਕਾਰਾਂ ਦੀ ਜਿਹੜੀ ਕਾਰਕਰਦਗੀ, ਸ਼ਰਮਾ ਜੀ, ਸਿਆਸੀ ਸਟੇਜਾਂ ਤੋਂ ਰੌਲਾ ਤੁਸੀਂ ਜੋ ਮਰਜ਼ੀ ਪਾ ਲਓ, ਤੁਹਾਨੂੰ ਕਿਸੇ ਨੇ ਕੁਛ ਨਹੀਂ ਕਹਿਣਾ, ਪਰ ਜਦੋਂ ਤੁਸੀਂ ਅਦਾਲਤੀ ਦਸਤਾਵੇਜ਼ ਤੇ ਗੱਲ ਲਿਖ ਕੇ ਦਿੰਦੇ ਹੋ ਨਾ, ਉਹਦੀ ਆਵਾਜ਼ ਤੁਹਾਨੂੰ ਕਿਤੇ ਵੀ ਵੱਜ ਸਕਦੀ ਹੈ। ਬਿਲਕੁਲ। ਕਿਸੇ ਨੂੰ ਨਹੀਂ ਪਤਾ ਸੀਗਾ ਕਿ ਡੇਰਾ ਸਿਰਸਾ ਸਾਹਿਬ ਦਾ ਕੇਸ ਦਾ ਕੀ ਬਣਿਆ। ਜਦੋਂ ਹਲਫਨਾਮਾ ਦਿੱਤਾ ਗਿਆ ਬਾਦਲ ਸਰਕਾਰ ਕਨੀਓ, ਫਿਰ ਪਤਾ ਲੱਗਿਆ ਕਿ ਸਾਰੀ ਖੇਡ ਤਾਂ ਰਲੀ ਵੀ ਹੈ। ਸੋ ਅਦਾਲਤੀ ਜਿਹੜੇ ਦਸਤਾਵੇਜ਼ ਨੇ, ਸਰਕਾਰਾਂ ਦੇ ਹਲਫਨਾਮੇ ਨੇ, ਆਪਾਂ ਦੇਖਿਆ ਸ਼ਰਮਾ ਜੀ, ਤੁਸੀਂ ਕਿੰਨੇ ਤਕਰੀਬਨ 3 ਦਹਾਕਿਆਂ ਤੋਂ ਪੱਤਰਕਾਰੀ ਦੇ ਵਿੱਚ ਆ, ਕਿਹਨੂੰ ਪਤਾ ਹੁੰਦਾ ਸੀ ਐਡਵੋਕੇਟ ਜਨਰਲ ਕੌਣ ਆ, ਕੌਣ ਕਿੰਨੀ ਪ੍ਰਵਾਹ ਕਰਦਾ ਸੀ। ਪਰ ਅੱਜ ਕੱਲ ਜੇ ਉਹਦੀ ਸਾਰਾ ਕੁਝ ਨਿਕਲਿਆ ਆਉਂਦਾ ਕਿ ਸਾਰਾ ਕੁਝ ਲਾਈ ਜਾਂਦੇ ਨੇ ਇਹ। ਬਿਲਕੁਲ ਬਿਲਕੁਲ। ਹੁਣ ਜੇ ਉਹਦੀ ਅਪਾਇੰਟਮੈਂਟ ਵੀ ਹੁੰਦੀ ਤਾਂ ਖਬਰ ਆ ਵੱਡੀ ਵੀ ਪੰਜਾਬ ਸਰਕਾਰ ਦਾ ਐਡਵੋਕੇਟ ਜਨਰਲ ਲੱਗਿਆ, ਜਾਂ ਇਹਨੇ ਬਈ ਸਹਿਮਤੀ ਵਾਪਸ ਲੈ ਲਈ। ਆਪਾਂ ਅਨਮੋਲ ਰਤਨ ਸਿੱਧੂ, ਵਿਨੋਦ ਕਈ ਤੇ ਕਿੰਨੀਆਂ ਆਪਾਂ ਖਬਰਾਂ ਚਰਚਾਵਾਂ ਚੱਲਦੀਆਂ ਰਹੀਆਂ। ਸੋ ਇਹ ਵੀ ਇੱਕ ਚੰਗੀ ਗੱਲ ਹੈ ਕਿ ਚਲੋ ਸਰਕਾਰਾਂ ਤੇ ਨਜ਼ਰ ਰਹਿੰਦੀ ਹੈ, ਔਰ ਇਹ ਹੋਣਾ ਵੀ ਚਾਹੀਦਾ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।